ਕੋਈ ਆਮ ਸਧਾਰਨ ਦੁਕਾਨ ਤੋਂ ਜਾ ਕੇ ਜਿਹੜਾ ਜਲੇਬੀਆਂ ਖਾ ਕੇ ਲੋਕਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨਾਲ ਉਹਨਾਂ ਦੀ ਵੋਟ ਨੂੰ ਕੈਚ ਕਰਨ ਵਾਸਤੇ ਇਸ ਤਰ੍ਹਾਂ ਦੇ ਸਟੰਟ ਕਰ ਰਿਹਾ ਹੈ। ਜੇ ਤੁਹਾਡੇ ਨਜ਼ਰੀਏ ਤੋਂ ਦੇਖਣਾ ਹੋਵੇ ਤਾਂ ਇਹਨਾਂ ਲੋਕਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਆਮ ਆਦਮੀ ਪਾਰਟੀ ਆਮ ਆਦਮੀ ਆਪਣੇ ਆਪ ਨੂੰ ਕਹਾਉਣ ਵਾਲਾ ਬੰਦਾ ਉਹ ਕਹਿੰਦੇ ਭੁੱਖੇ ਜੱਟ ਕਟੋਰਾ ਲੱਭਾ ਤੇ ਪਾਣੀ ਪੀ ਪੀ ਆਫਰਿਆ। ਉਹਨੂੰ ਮੇਰੇ ਖਿਆਲ ਜੇ ਬਾਥਰੂਮ ਵੀ ਜਾਂਦਾ ਤੇ ਹੈਲੀਕਾਪਟਰ ਲੈ ਕੇ ਜਾਂਦਾ। 200 ਗੱਡੀਆਂ ਥੱਲੇ ਭਜਾ ਕੇ ਜਾਂਦੇ ਨੇ। ਕਿੰਨੀ ਦੂਰ ਹੈ ਮੋਰਿੰਡਾ? 30 ਕਿਲੋਮੀਟਰ ਹੈ ਚੀਫ ਮਿਨਿਸਟਰ ਦੇ ਘਰ ਤੋਂ। ਉੱਥੇ ਹੈਲੀਕਾਪਟਰ ਦੀ ਕੀ ਜ਼ਰੂਰਤ ਹੈ? ਆਮ ਆਦਮੀ ਪਾਰਟੀ, ਮੈਂ ਸੁਣਿਆ 23 ਸਾਲ ਦੀ ਉਮਰ ਦਾ ਡੈਡੀ ਨੇ ਇਹਨੂੰ ਪੈਟਰੋਲ ਪੰਪ ਲਵਾਤਾ ਸੀ। ਤਾਂ ਆਮ ਆਦਮੀ ਪਾਰਟੀ ਸਾਰੀ ਦੁਨੀਆ ਹੀ ਆਮ ਆਦਮੀ ਪਾਰਟੀ ਦੇ ਉੱਪਰ ਉੱਠਦੀ ਹੈ। ਪਰ ਹੁਣ ਤੂੰ ਦੱਸ, ਹੁਣ ਤੂੰ ਕਿਹੜਾ ਆਮ ਆਦਮੀ ਪਾਰਟੀ ਹੈ? ਪੁਰਾਣੇ ਬਿੱਲ ਮਾਫ ਕਰਤੇ, ਵੈਰੀ ਗੁੱਡ। ਉਸ ਤੋਂ ਬਾਅਦ ਦੁਬਾਰਾ ਬਿੱਲ ਆਉਣੇ ਸ਼ੁਰੂ ਹੋ ਗਏ ਔਰ ਉਸੇ ਰੇਟ ਨਾਲ ਆ ਰਹੇ ਜਿਹੜੇ ਰੇਟ ਨਾਲ ਪਹਿਲਾਂ ਆ ਰਹੇ ਸੀ। ਜੇ ਤੁਸੀਂ ਅਨਾਉਂਸ ਕਰਦੇ ਜੇ ਕਿ ਤੁਸੀਂ ਦੇਖੋ, ਜਦੋਂ ਤੁਹਾਨੂੰ ਪਤਾ ਹੈ ਕਿ ਤੁਸੀਂ ਨਾ ਕੰਮ ਕਰ ਸਕਦੇ, ਨਾ ਤੁਸੀਂ ਕਰਨਾ। ਟੀਵੀ 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਇਸ ਮਾਧਿਅਮ ਦੇ ਰਾਹੀਂ ਜਿੰਨੇ ਵੀ ਸਰੋਤੇ ਜੁੜੇ ਨੇ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਅੰਦਰ ਜਦੋਂ ਵੀ ਚੋਣਾਂ ਆਉਂਦੀਆਂ ਨਾ ਤਾਂ ਸਿਆਸੀ ਪਾਰਟੀਆਂ ਸਰਗਰਮ ਹੋ ਕੇ ਲੋਕਾਂ ਦੇ ਵਿੱਚ ਮੇਲ ਮਿਲਾਪ ਕਰਨ ਵਾਸਤੇ ਗੁੰਮਰਾਹ ਕਰਨ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੀਆਂ ਨੇ। ਲਗਾਤਾਰ ਇਸ ਤਰ੍ਹਾਂ ਦੇ ਫੋਕੇ ਦਾਅਵੇ ਕੀਤੇ ਜਾਂਦੇ ਨੇ ਲੋਕਾਂ ਨੂੰ ਝਠਲਾਉਣ ਵਾਸਤੇ, ਲੋਕਾਂ ਨੂੰ ਭਰਮਾਉਣ ਵਾਸਤੇ ਕਿ ਉਸ ਵੋਟ ਨੂੰ ਆਪਣੇ ਹੱਕ ਦੇ ਵਿੱਚ ਕੈਚ ਕੀਤਾ ਜਾਵੇ। ਇਸੇ ਤਰ੍ਹਾਂ ਦੇ ਨਾਲ ਹੁਣ ਵੀ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਨੇ ਔਰ ਰਾਜਸੀ ਪਾਰਟੀਆਂ ਦੇ ਵੱਲੋਂ ਜਿਹੜਾ ਵੱਖ-ਵੱਖ ਤਰ੍ਹਾਂ ਦੇ ਨਾਲ ਦਾਅਵੇ ਕਰਕੇ ਲੋਕਾਂ ਦੇ ਵਿੱਚ ਜਾਇਆ ਜਾ ਰਿਹਾ ਹੈ ਔਰ ਵੱਖ-ਵੱਖ ਤਰ੍ਹਾਂ ਦੇ ਚੋਣ ਸਟੰਟ ਕੀਤੇ ਜਾ ਰਹੇ ਨੇ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਲੋਕਾਂ ਦੀ ਮਾਨਸਿਕਤਾ ਕੀ ਹੈ, ਰਾਜਸੀ ਲੀਡਰਾਂ ਦੀ ਮਾਨਸਿਕਤਾ ਕੀ ਹੈ, ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਨਜ਼ਦੀਕ ਰਹਿਣ ਵਾਲੇ ਕੈਪਟਨ ਚੰਨਣ ਸਿੰਘ ਸਿੱਧੂ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਹਾਜ਼ਰ ਨੇ। ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕੈਪਟਨ ਸਾਹਿਬ, ਸਭ ਤੋਂ ਪਹਿਲਾਂ ਸਵਾਲ ਹੈ ਕਿ ਅੱਜ ਚੋਣਾਂ ਨਜ਼ਦੀਕ ਨੇ ਔਰ ਰਾਜਸੀ ਲੀਡਰਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਨਾਲ ਚੋਣ ਸਟੰਟ ਕੀਤੇ ਜਾ ਰਹੇ ਆ। ਆਪਣੇ ਆਪ ਨੂੰ ਇੱਕ ਆਮ ਆਦਮੀ ਕਹਾਉਣ ਵਾਸਤੇ ਕੋਈ ਖੰਭੇ ਤੇ ਚੜ੍ਹ ਰਿਹਾ ਹੈ, ਕੋਈ ਆਮ ਸਧਾਰਨ ਦੁਕਾਨ ਤੋਂ ਜਾ ਕੇ ਜਿਹੜਾ ਜਲੇਬੀਆਂ ਖਾ ਕੇ ਲੋਕਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨਾਲ ਉਹਨਾਂ ਦੀ ਵੋਟ ਨੂੰ ਕੈਚ ਕਰਨ ਵਾਸਤੇ ਇਸ ਤਰ੍ਹਾਂ ਦੇ ਸਟੰਟ ਕਰ ਰਿਹਾ ਹੈ। ਜੇ ਤੁਹਾਡੇ ਨਜ਼ਰੀਏ ਤੋਂ ਦੇਖਣਾ ਹੋਵੇ ਤਾਂ ਇਹਨਾਂ ਲੋਕਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਆਮ ਆਦਮੀ ਪਾਰਟੀ ਆਮ ਆਦਮੀ ਆਪਣੇ ਆਪ ਨੂੰ ਕਹਾਉਣ ਵਾਲਾ ਬੰਦਾ ਉਹ ਕਹਿੰਦੇ ਭੁੱਖੇ ਜੱਟ ਕਟੋਰਾ ਲੱਭਾ ਤੇ ਪਾਣੀ ਪੀ ਪੀ ਆਫਰਿਆ। ਉਹਨੂੰ ਮੇਰੇ ਖਿਆਲ ਜੇ ਬਾਥਰੂਮ ਵੀ ਜਾਂਦਾ ਤੇ ਹੈਲੀਕਾਪਟਰ ਲੈ ਕੇ ਜਾਂਦਾ। ਜਿੱਥੇ ਤੁਹਾਨੂੰ ਆਉਣ ਲੱਗਿਆ ਹੈਲੀਕਾਪਟਰ ਤੋਂ, ਅੱਛਾ 200 ਗੱਡੀਆਂ ਥੱਲੇ ਭਜਾ ਕੇ ਜਾਂਦੇ ਨੇ। ਕਿੰਨੀ ਦੂਰ ਹੈ ਮੋਰਿੰਡਾ? 30 ਕਿਲੋਮੀਟਰ ਹੈ ਚੀਫ ਮਿਨਿਸਟਰ ਦੇ ਘਰ ਤੋਂ। ਉੱਥੇ ਹੈਲੀਕਾਪਟਰ ਦੀ ਕੀ ਜ਼ਰੂਰਤ ਹੈ? ਤੇਰਾ ਆਪਦਾ ਹਲਕਾ ਹੈ, ਗੱਡੀਆਂ ਜਾ ਨਾ ਆਪਣੇ ਬੰਦਿਆਂ ਨੂੰ ਮਿਲ। ਉੱਥੇ ਮੈਂ ਬੱਚਿਆਂ ਨੂੰ ਕਹਿੰਦਾ ਝੂਟੇ ਦਵਾਏ ਹੈ। ਆਮ ਆਦਮੀ ਪਾਰਟੀ, ਮੈਂ ਸੁਣਿਆ 23 ਸਾਲ ਦੀ ਉਮਰ ਦਾ ਡੈਡੀ ਨੇ ਇਹਨੂੰ ਪੈਟਰੋਲ ਪੰਪ ਲਵਾਤਾ ਸੀ। ਉੱਥੇ ਵੀ ਤੇਲ ਵੰਡਦਾ, ਕਿਤੇ ਨੇ ਉਹਦੇ ਫੇਸਬੁੱਕ 'ਤੇ ਪਾਇਆ ਤੇਲ ਡਿਸਟਰੀਬਿਊਟ ਕਰ ਰਿਹਾ ਪੈਟਰੋਲ ਪੰਪ ਤੋਂ ਆਪਦੇ ਤੋਂ। ਤੋ ਆਮ ਆਦਮੀ ਪਾਰਟੀ, ਚਲੋ ਅਸੀਂ ਕਹਿੰਦੇ ਹਾਂ ਜੋ ਕਹਿੰਦਾ ਮੈਂ ਆਮ ਆਦਮੀ ਪਾਰਟੀ ਹਾਂ, ਠੀਕ ਹੈ। ਸਾਰੀ ਦੁਨੀਆ ਹੀ ਆਮ ਰਹੀ ਹੈ, ਆਪਾਂ ਵੀ ਆਮ ਰਹੇ ਹਾਂ। ਅਸੀਂ ਵੀ ਮੱਝਾਂ ਚੋਈਆਂ ਨੇ, ਪੱਠੇ ਪਾਏ ਨੇ, ਹਲ ਵਾਏ ਨੇ, ਖੇਤੀ ਕੀਤੀ ਹੈ, ਖੇਤੀ ਤੋਂ ਬਾਅਦ ਅਫਸਰ ਵੀ ਬਣੇ ਆ। ਤੋ ਆਮ ਆਦਮੀ ਪਾਰਟੀ ਸਾਰੀ ਦੁਨੀਆ ਹੀ ਆਮ ਆਦਮੀ ਪਾਰਟੀ ਦੇ ਉੱਪਰ ਉੱਠਦੀ ਹੈ। ਪਰ ਹੁਣ ਤੂੰ ਦੱਸ, ਹੁਣ ਤੂੰ ਕਿਹੜਾ ਆਮ ਆਦਮੀ ਪਾਰਟੀ ਹੈ? 4 ਸਾਲ ਅਮਰਿੰਦਰ ਦੀ ਸਰਕਾਰ 'ਚ ਕੀ ਕੰਮ ਤੂੰ ਜਿਹੜਾ ਨਹੀਂ ਕੀਤਾ? ਜਿਹੜੇ ਉਹ 40-50 ਡਾਕੂ ਸੀ, ਤੁਸੀਂ ਉਹਨਾਂ ਦਾ ਇੱਕ ਹਿੱਸਾ ਹੀ ਸੀ ਨਾ। ਤੇ ਕਰ ਕੀ ਰਹੇ ਜੇ ਤੁਸੀਂ? ਦੇਖੋ, ਇੱਕ ਪਾਸੇ ਬਿਜਲੀ ਮਾਫ ਕਰਤੀ, ਪੁਰਾਣੇ ਬਿੱਲ ਮਾਫ ਕਰਤੇ, ਵੈਰੀ ਗੁੱਡ। ਉਸ ਤੋਂ ਬਾਅਦ ਦੁਬਾਰਾ ਬਿੱਲ ਆਉਣੇ ਸ਼ੁਰੂ ਹੋ ਗਏ ਔਰ ਉਸੇ ਰੇਟ ਨਾਲ ਆ ਰਹੇ ਜਿਹੜੇ ਰੇਟ ਨਾਲ ਪਹਿਲਾਂ ਆ ਰਹੇ ਸੀ। ਜਾਂ ਤਾਂ ਤੁਸੀਂ ਅਨਾਉਂਸ ਨਾ ਕਰੋ। ਜੇ ਤੁਸੀਂ ਅਨਾਉਂਸ ਕਰਦੇ ਜੇ ਕਿ ਤੁਸੀਂ ਦੇਖੋ, ਜਦੋਂ ਤੁਹਾਨੂੰ ਪਤਾ ਹੈ ਕਿ ਤੁਸੀਂ ਨਾ ਕੰਮ ਕਰ ਸਕਦੇ, ਨਾ ਤੁਸੀਂ ਕਰਨਾ। ਤੁਸੀਂ 36,000 ਮੁਲਾਜ਼ਮਾਂ ਨੂੰ ਕਿਹਾ ਅਸੀਂ ਰੈਗੂਲਰ ਕਰਤਾ, ਕੈਬਨਿਟ 'ਚ ਮੀਟਿੰਗ 'ਚ ਮਤਾ ਪਾਸ ਕਰਤਾ ਵੀ ਸਾਰੇ ਰੈਗੂਲਰ ਕਰਤੇ। ਇੱਕ ਵੀ ਤੁਸੀਂ ਰੈਗੂਲਰ ਨਹੀਂ ਕੀਤਾ ਤੇ ਨਾ ਤੁਸੀਂ ਕੋਈ ਕਰਨਾ ਹੀ ਹੈ। ਫਿਰ ਜੇ ਰੈਗੂਲਰ ਕਰਤੇ ਤਾਂ ਉਹਨਾਂ ਨੂੰ ਡਾਂਗਾ ਕਿਉਂ ਮਾਰ ਰਹੇ ਜੇ?
ਥਾਂ ਥਾਂ ਤੇ ਉਹਨਾਂ ਨੂੰ ਤੁਸੀਂ ਡਾਂਗਾ ਮਾਰ ਰਹੇ ਜੇ, ਥਾਂ ਥਾਂ ਤੇ ਬੱਚੀਆਂ ਨੂੰ ਘਸੀਟ ਰਹੇ ਜੇ। ਤੁਸੀਂ ਕਹੋ ਜਾਓ ਬਈ, ਤੁਸੀਂ ਕੋਈ ਡਾਂਗਾ ਖਾ ਰਹੇ, ਤੁਹਾਨੂੰ ਤਾਂ ਅਸੀਂ ਰੈਗੂਲਰ ਕਰਤਾ, ਜਾਓ ਜਾ ਕੇ ਚਿੱਠੀਆਂ ਲਓ। ਤੇ ਜੇ ਤੁਸੀਂ ਕਰਨਾ ਹੀ ਨਹੀਂ ਸੀ ਤੇ ਉਹਨਾਂ ਨੂੰ ਇਸ ਕਦਰ ਲਿਆਂਦਾ ਹੀ ਕਿਉਂ, ਉਹਨਾਂ ਨੂੰ ਇੰਨਾ ਹੌਸਲਾ ਹੀ ਕਿਉਂ ਦੇਤਾ ਵੀ ਤੁਸੀਂ ਰੈਗੂਲਰ ਹੋ ਗਏ। ਉਹ 2 ਦਿਨ ਵਧੀਆ ਰੋਟੀਆਂ ਖਾ ਕੇ ਫਿਰ ਡਾਂਗਾ ਖਾਣ ਲੱਗ ਗਏ। ਕੋਈ ਵੀ ਸਰਕਾਰ ਹੈ ਉਹਨੂੰ ਸੱਤਾ ਦੇ ਵਿੱਚ ਲਿਆਉਣ ਵਾਸਤੇ ਲੋਕਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ, ਲੋਕਤੰਤਰ ਦਾ ਰਾਜ ਕਿਹਾ ਜਾਂਦਾ ਹੈ। ਤਾਂ ਹੁਣ ਕੀ ਦੇਖਿਆ ਜਾ ਸਕਦਾ ਕਿ ਜਿਹੜੀਆਂ ਸਰਕਾਰਾਂ ਲੋਕਾਂ ਦੇ ਸਿਰ ਦੇ ਉੱਪਰ ਰਾਜ ਕਰਦੀਆਂ ਨੇ, ਅੱਡ ਉਹੀ ਸਰਕਾਰਾਂ ਫੂਕ ਕੇ ਦਾਅਵੇ ਕਰਦੀਆਂ ਨੇ, ਪਰ ਜਿਹੜੇ ਕਿਸਾਨੀ ਅੰਦੋਲਨ ਦੀ ਗੱਲ ਕਰੀਏ, ਕਿਸਾਨੀ ਅੰਦੋਲਨ ਪੂਰੀ ਆਵਾਮ ਦੇ ਜਿਹੜਾ ਸੰਘਰਸ਼ ਦੇ ਸਦਕਾ ਅੱਜ ਕਿਸਾਨੀ ਅੰਦੋਲਨ ਜਿੱਤਿਆ ਗਿਆ। ਤੇ ਪਰ ਜਿਹੜੇ ਲੋਕ ਹੈ ਉਹ ਕੀ ਸੋਚਦੇ ਹੈ, ਜਿਹੜੀਆਂ ਰਾਜਸੀ ਪਾਰਟੀਆਂ ਨੇ, ਕੀ ਰਾਜਸੀ ਪਾਰਟੀਆਂ ਦੇ ਪਹਿਲਾਂ ਹੀ ਗਲਬੇ ਦੇ ਵਿੱਚ ਫਸ ਜਾਣਗੀਆਂ, ਜਾਂ ਫਿਰ ਰਾਜਸੀ ਪਾਰਟੀਆਂ ਨੂੰ ਜਿਸ ਤਰ੍ਹਾਂ ਪਹਿਲਾਂ ਸਵਾਲ ਕੀਤੇ ਜਾਂਦੇ ਸੀ ਹੁਣ ਵੀ ਉਸੇ ਤਰ੍ਹਾਂ ਸਵਾਲ ਕੀਤੇ ਜਾਣਗੇ? ਇੱਕ ਕੰਮ ਤਾਂ ਬੜਾ ਸਾਫ਼ ਹੋ ਗਿਆ, ਇਹ ਕੰਮ ਤਾਂ ਬੜਾ ਸਾਫ਼ ਹੋ ਗਿਆ। ਜਿਹੜਾ ਅਮਰਿੰਦਰ ਸਿੰਘ ਨੂੰ ਪਾਵਰ ਚੋਂ ਕੱਢਿਆ ਤੇ ਸਾਰੀ ਚੀਜ਼ ਜਿਹੜੀ ਲੋਕਾਂ ਦੇ ਸਾਹਮਣੇ ਆ ਗਈ ਕਿ ਪਿਛਲੇ 20 ਸਾਲ ਤੋਂ ਜਿਹੜਾ ਸਾਡੇ ਤੇ ਰਾਜ ਭਾਗ ਹੋ ਰਿਹਾ ਉਹ ਦਿੱਲੀ ਤੋਂ ਹੀ ਹੋ ਰਿਹਾ। ਉਹ ਸੈਂਟਰ ਦੀ ਸਰਕਾਰ ਹੋਏ, RSS ਹੋਏ, ਜਦੋਂ ਦੀ BJP ਆਈ ਹੈ ਉਦੋਂ ਦਾ BJP ਦਾ ਹੀ ਹੋ ਰਿਹਾ। ਤਾਂ ਹੀ ਤਾਂ ਮੋਦੀ ਕਹਿੰਦਾ ਸੀ ਉਹ ਕੈਪਟਨ ਹੈ, ਉਹ ਨਹੀਂ ਕਿਸੇ ਕੀ ਮਾਨਤਾ। ਮਤਲਬ ਇਹ ਹੈ ਕਿ ਸਾਰੇ ਇਕੱਠੇ ਹੀ ਸੀਗੇ। ਬਾਦਲ ਵੀ BJP ਨਾਲ, ਇਹਨਾਂ ਨੇ ਨਿਕਰਾਂ ਪਾਈਆਂ ਹੋਈਆਂ ਸੀ, ਪਤਾ ਨਹੀਂ ਲੱਗਣ ਦਿੱਤਾ ਕਿਸੇ ਨੂੰ। ਅਮਰਿੰਦਰ ਵੀ BJP ਦੇ ਨਾਲ, ਬਾਦਲ ਵੀ, ਹਰ ਬੰਦਾ BJP ਦੇ ਨਾਲ, ਕੇਜਰੀ ਵੀ BJP ਦਾ। ਮਤਲਬ ਇਹ ਹੈ ਕਿ ਸਾਡੇ ਤੇ ਰਾਜ ਕੌਣ ਕਰਦਾ ਰਿਹਾ 20 ਸਾਲ, ਸਾਨੂੰ ਅੱਜ ਪਤਾ ਲੱਗਿਆ। ਤੇ ਜਦੋਂ ਪਤਾ ਲੱਗਿਆ ਭਾਈ ਸਾਹਿਬ, ਤੇ ਫਿਰ ਅਸੀਂ ਕਿਉਂ ਪਿੱਟਦੇ ਹਾਂ? ਕਾਰਪੋਰੇਟ ਵੀ ਇਹੀ ਲਿਆਏ। ਬਾਦਲ ਕਿਆ ਨੇ ਸੈਲੋਜ਼ ਦੇ ਲਾਇਸੈਂਸ ਦਿੱਤੇ, ਅਮਰਿੰਦਰ ਨੇ ਦਬਾ ਕੇ ਦਿੱਤੇ, ਅਡਾਨੀ ਵੀ ਇਹ ਲਿਆਏ, ਅੰਬਾਨੀ ਵੀ ਇਹ ਲਿਆਏ, ਮੁੜ ਕੇ ਕਾਲੇ ਕਾਨੂੰਨ ਵੀ ਇਹੀ ਲਿਆਏ। ਤਿੰਨੇ ਕਾਨੂੰਨ ਵੀ ਇਹਨਾਂ ਦੇ ਹਿੱਸੇ ਦੇ। ਤੇ ਜਦੋਂ ਕਿਸਾਨਾਂ ਨੇ ਇਕੱਠੇ ਹੋ ਕੇ ਰੌਲਾ ਪਾਤਾ ਵੀ ਸਾਡਾ ਤਾਂ ਸਭ ਕੁਝ ਹੀ ਗਿਆ, ਚਲੋ ਪਹਿਲਾਂ ਤਾਂ ਅਸੀਂ ਭੁੱਖੇ ਮਰਦੇ ਸੀ, ਸੁਈਸਾਈਡ ਅਸੀਂ ਕਰਦੇ ਸੀ, ਸਾਨੂੰ ਰੇਟ ਠੀਕ ਨਹੀਂ ਮਿਲਦੇ, ਫਿਰ ਵੀ ਰੋਟੀ ਪਾਣੀ ਖਾਈ ਜਾਂਦੇ ਸੀ, ਤੇ ਹੁਣ ਤਾਂ ਸਾਡੇ ਗਲੇ ਨੂੰ ਹੀ ਪੈ ਗਏ, ਸਾਡਾ ਤਾਂ ਸਭ ਕੁਝ ਗਲਾ ਹੀ ਘੁੱਟਣਾ ਸ਼ੁਰੂ ਕਰਤਾ। ਤੇ ਉਹ ਵਿਚਾਰੇ ਉੱਠ ਕੇ ਦਿੱਲੀ ਦੀਆਂ ਬਰੂਆਂ 'ਤੇ ਪਹੁੰਚੇ, ਔਰ ਉਹਨਾਂ ਨੇ ਦੇਖੋ ਜਿੱਤ ਜੁੱਤ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਕੀ ਜਿੱਤਿਆ ਤੁਸੀਂ? ਕਾਲੇ ਕਾਨੂੰਨ ਲਿਆਂਦੇ, ਤੁਹਾਨੂੰ ਫਾਂਸੀ ਦਾ ਫੰਦਾ ਲਾਇਆ, ਤੁਸੀਂ ਉਹ ਫਾਂਸੀ ਦਾ ਫੰਦਾ ਲਾ ਕੇ ਸੁੱਟ ਦਿੱਤਾ, ਇੰਨੀ ਜਿੱਤ ਹੋਈ ਹੈ। ਬਾਕੀ ਤਾਂ ਮਸਲੇ ਤੁਹਾਡੇ ਉੱਥੇ ਦੇ ਉੱਥੇ ਨੇ। ਜਿਹੜਾ ਅਸੀਂ ਅੱਜ ਤੋਂ ਸਾਲ ਪਹਿਲਾਂ ਖੁਦਕੁਸ਼ੀਆਂ ਕਰਦੇ ਸੀ ਉਹ ਵੀ ਉਸੇ ਤਰ੍ਹਾਂ ਹੀ ਹੋਣੀਆਂ। ਜਿਹੜਾ ਸਾਡੇ ਦੇ ਲੱਖਾਂ ਕਰੋੜਾਂ ਦਾ ਕਰਜ਼ਾ ਚੜ੍ਹਿਆ ਸੀ ਉਹ ਦੁੱਗਣਾ ਕਰਜ਼ਾ ਹੋ ਗਿਆ। ਤੋ ਜੇ ਬਿੱਲ ਵਾਪਸ ਹੋ ਗਏ ਤੇ ਜਦ ਤੱਕ ਤੁਹਾਡਾ ਰੇਟ ਨਹੀਂ ਬਚਦਾ, ਤੁਹਾਡਾ ਇਨਪੁੱਟ ਆਊਟਪੁੱਟ ਦਾ ਹਿਸਾਬ ਲਾ ਕੇ ਜਦ ਤੱਕ ਤੁਹਾਡਾ ਡਬਲ ਰੇਟ ਨਹੀਂ ਬਚਦਾ ਤੇ ਤੁਸੀਂ ਸਰਵਾਈਵ ਕਰ ਹੀ ਨਹੀਂ ਸਕਦੇ। ਸਾਡਾ ਮੁੱਦਾ ਪਹਿਲਾਂ ਵੀ MSP ਸੀ, ਇਹ ਨਹੀਂ ਕਿ ਕਣਕ ਝੋਨੇ 'ਤੇ, ਹਰ ਚੀਜ਼ 'ਤੇ MSP। ਅਸੀਂ ਕਣਕ ਝੋਨਾ ਬੀਜਣਾ ਹੀ ਨਹੀਂ ਚਾਹੁੰਦੇ। ਸਾਨੂੰ ਤੁਸੀਂ ਛੋਲਿਆਂ 'ਤੇ MSP ਦਿਓ, ਸਾਨੂੰ ਤੁਸੀਂ ਮਸਰਾਂ 'ਤੇ MSP ਦਿਓ, ਸਾਨੂੰ ਤੁਸੀਂ ਸਰੋਂ 'ਤੇ MSP ਦਿਓ, ਸਾਨੂੰ ਤੁਸੀਂ ਗੰਢਿਆਂ 'ਤੇ MSP ਦਿਓ, ਸਾਨੂੰ ਲਸਣ 'ਤੇ MSP ਦਿਓ, ਸਾਨੂੰ ਤੁਸੀਂ ਦਾਲਾਂ 'ਤੇ MSP ਦਿਓ, ਸਾਨੂੰ ਤੁਸੀਂ ਮੂੰਗੀ 'ਤੇ MSP ਦਿਓ। ਅਸੀਂ ਕਰਨਾ ਝੋਨੇ 'ਤੇ ਕਣਕ ਤੋਂ, ਨਾਲੇ ਸਾਡਾ ਪੰਜਾਬ ਦਾ ਪਾਣੀ ਜਾ ਰਿਹਾ। ਉਹ ਤਾਂ ਮੁੱਦਾ ਸਾਡਾ ਉੱਥੇ ਦਾ ਉੱਥੇ ਹੀ ਹੈ। ਜਿੱਤ ਕਾਹਦੀ ਹੋਈ ਸਾਡੀ? ਜਿੱਤ ਹੋਈ ਵੀ ਕਾਲੇ ਕਾਨੂੰਨ ਅਸੀਂ ਸਾਡੇ ਪਾਸੇ ਛੱਡਤੇ, ਬਾਕੀ ਸਾਡੀ ਮੌਤ ਉਸੇ ਤਰ੍ਹਾਂ ਹੀ ਖੜੀ ਹੈ, ਸਾਡੀਆਂ ਸੁਈਸਾਈਡ ਉਸੇ ਤਰ੍ਹਾਂ ਹੀ ਹੋਣਗੀਆਂ। ਸਾਡਾ ਜਦ ਤੱਕ ਰੇਟ ਇਨਪੁੱਟ ਆਊਟਪੁੱਟ ਨੂੰ ਲੈ ਕੇ ਨਹੀਂ ਬਣਿਆ ਜਾਂਦਾ, ਅਸੀਂ ਬਚ ਹੀ ਨਹੀਂ ਸਕਦਾ ਕਿਸਾਨ। ਤੋ ਸਭ ਤੋਂ ਵੱਡੀਆਂ ਸਾਡੀਆਂ 2 ਮੰਗਾਂ ਨੇ। ਦੇਖੋ, ਮੈਂ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ 32 ਦੇ 32 ਇਕੱਠੇ ਰਹੇ। ਇੱਕ ਘਰ 'ਚ 4 ਬੱਚੇ ਨਹੀਂ ਇਕੱਠੇ ਰਹਿ ਸਕਦੇ, ਸਾਰਿਆਂ ਦੇ ਅਲੱਗ-ਅਲੱਗ ਮੂੰਹ ਹੁੰਦਾ। ਤੇ ਸਭ ਤੋਂ ਵੱਡੀ ਤਾਂ ਤੁਹਾਡੀ ਜਿੱਤ ਜਿਹੜੀ ਹੈ ਨਾ, ਕਾਨੂੰਨ ਵਾਪਸ ਵਾਲੀ ਬਾਅਦ 'ਚ ਹੈ। ਸਭ ਤੋਂ ਵੱਡੀ ਜਿੱਤ ਹੈ ਜਿਹੜਾ ਤੁਸੀਂ 32 ਦੇ 32 ਇਕੱਠੇ ਰਹਿ ਜੇ, ਇੱਕ ਪਲੇਟਫਾਰਮ 'ਤੇ ਰਹਿ ਜੇ, ਇੱਕ ਦੂਜੇ ਦੀ ਗੱਲ ਸੁਣਦੇ ਰਹਿ ਜੇ, ਤੇ ਭਾਵੇਂ ਅੰਦਰ ਖਾਤੇ ਲੜਦੇ ਰਹਿ ਜੇ, ਉੱਤੋਂ ਤੁਸੀਂ ਇਕੱਠੇ ਰਹੇ। ਸਭ ਤੋਂ ਵੱਡੀ ਤੁਹਾਡੀ ਜਿੱਤ ਹੋਈ ਹੈ। ਤੇ ਸਭ ਤੋਂ ਵੱਡਾ ਤੁਹਾਡਾ ਮੋਰਚਾ ਜਿਹੜਾ ਉਹ ਲੱਗਣ ਵਾਲਾ ਹੁਣ ਉਹ ਇਹ ਹੈ ਕਿ ਜਦ ਤੱਕ ਤੁਹਾਡੀਆਂ ਇਨਪੁੱਟ ਦੇ ਨਾਲ, ਦੇਖੋ ਡੀਜ਼ਲ 95 ਰੁਪਏ ਹੋ ਗਿਆ, ਤੇ ਝੋਨੇ ਦਾ ਭਾਅ ਤਾਂ ਉਹੀ ਹੈ 1990 ਰੁਪਏ, 1900, 1950, 60 ਤੋਂ 95 ਹੋ ਗਿਆ। ਬਾਕੀ ਇਨਪੁੱਟ ਵੱਧ ਗਈ। ਜਦ ਤੱਕ ਤੁਹਾਨੂੰ ਇਸ ਰੇਸ਼ੋ ਨਾਲ MSP ਨਹੀਂ ਮਿਲਦੀ, ਔਰ ਸਾਰੀਆਂ ਚੀਜ਼ਾਂ 'ਤੇ MSP ਨਹੀਂ ਮਿਲਦੀ, ਕਿਸਾਨੀ ਅਜੇ ਬਹੁਤ ਖਤਰੇ 'ਚ ਹੈ। ਕਿਸਾਨੀ ਬਿਲਕੁਲ ਸਰਵਾਈਵ ਨਹੀਂ ਕਰ ਸਕਦੀ, ਔਰ ਇਸ ਵਾਸਤੇ ਲੜਾਈ ਜਿਹੜੀ ਉਹਨਾਂ ਨੂੰ ਲੜਨੀ ਪਊਗੀ। ਤੇ ਦੂਜੀ ਗੱਲ ਇਹ ਹੈ ਕਿ ਦੇਖੋ ਕਰਜ਼ਾ ਮਾਫੀ ਉਹ ਕਹਿੰਦੇ ਅਸੀਂ ਆਵਾਂਗੇ ਤੇ ਹੁਣ ਪੰਜਾਬ ਗੌਰਮੈਂਟ ਦੇ ਗੱਲ ਪਾਵਾਂਗੇ ਸਾਡੀ ਕਰਜ਼ਾ, ਇਹ ਕਰਜ਼ਾ ਮਾਫੀ, ਇਹ ਤੁਹਾਨੂੰ ਕਿੱਥੋਂ ਕਰਜ਼ਾ ਮਾਫੀ ਕਰ ਦੇਣਗੇ?
ਇਹਨਾਂ ਦੇ ਪੱਲੇ ਤਾਂ ਤਨਖਾਹਾਂ ਦੇਣ, ਜੇ ਕਰਜ਼ਾ ਮਾਫੀ ਕਰ ਸਕਦੇ ਹੋਣ ਤੁਹਾਡੀ, ਤੇ ਉਹਨਾਂ ਨੂੰ ਬੱਚਿਆਂ ਨੂੰ ਕਿਉਂ ਕੁੱਟਣ? ਫਿਰ ਉਹਨਾਂ ਨੂੰ ਨੌਕਰੀਆਂ ਨਾ ਦੇ ਦੇਣ। 6 ਮਹੀਨੇ ਟੀਚਰ ਜਿਹੜੇ ਨੇ ਉਹ ਸੜਕਾਂ ਤੇ ਟੈਂਕੀਆਂ ਤੇ ਚੜੇ ਹੋਏ ਨੇ, ਤੇ 6 ਮਹੀਨੇ ਉਹ ਸਕੂਲਾਂ 'ਚ ਪੜ੍ਹਾਉਣ ਨਹੀਂ ਗਏ। ਕਹਿੰਦੇ ਇਹਨਾਂ ਦੇ ਪਰਚੇ ਦਿਓ, ਸਕੂਲ 'ਚ ਕਿਉਂ ਨਹੀਂ ਗਏ? ਰੰਧਾਵਾ ਸਾਹਿਬ ਕਹਿ ਰਹੇ ਨੇ ਇਹਨਾਂ ਦੇ ਪਰਚੇ ਦੇ ਦਿਓ, ਡੀਸੀ ਸਾਹਿਬ ਇਹਨਾਂ ਨੂੰ ਡਿਸਮਿਸ ਕਰ ਦਿਓ, ਇਹਨਾਂ ਨੂੰ ਸਸਪੈਂਡ ਕਰ ਦਿਓ, ਸਕੂਲ ਕਿਉਂ ਨਹੀਂ ਗਏ? ਤੁਹਾਨੂੰ ਨਹੀਂ ਪਤਾ 8 ਮਹੀਨਿਆਂ ਦੇ ਉਹ ਸੜਕਾਂ ਤੇ ਬੈਠੇ ਨੇ। ਸਿੱਧੂ ਸਾਹਿਬ ਇਹ ਲੱਗਦਾ ਨਹੀਂ ਫਿਰ ਨਾਦਰਸ਼ਾਹੀ ਫਰਮਾਨ ਹੈ ਜੀ? ਇਸ ਤੋਂ ਵੱਡਾ ਨਾਦਰਸ਼ਾਹੀ ਹੋਰ ਕੀ ਹੋ ਸਕਦਾ? ਹਾਂਜੀ, ਤੇ ਤੁਹਾਨੂੰ ਨਹੀਂ ਪਤਾ ਵੀ 8 ਮਹੀਨਿਆਂ ਦੇ ਉਹ ਤਾਂ ਟੈਂਕੀਆਂ 'ਤੇ ਚੜੇ ਫਿਰਦੇ ਨੇ, ਤੁਹਾਡੇ ਦਫ਼ਤਰਾਂ ਨੂੰ ਘੇਰੇ ਪਾਏ ਹੋਏ ਨੇ, ਉਹ ਥਾਂ ਥਾਂ ਧਰਨੇ ਮਾਰ ਰਹੇ ਨੇ, ਉਹ ਸਕੂਲ ਨਹੀਂ ਜਾਂਦੇ, ਬੱਚਿਆਂ ਨੂੰ ਨਹੀਂ ਪੜ੍ਹਾ ਰਹੇ। ਤੁਹਾਨੂੰ ਅੱਜ ਪਤਾ ਲੱਗਿਆ? ਅੱਜ ਤੁਹਾਨੂੰ ਘੇਰ ਲਿਆ ਤੇ ਤੁਸੀਂ ਕਹਿੰਦੇ ਇਹਨਾਂ 'ਤੇ ਪਰਚਾ ਦੇ ਦਿਓ, ਇਹਨਾਂ ਨੂੰ ਸਸਪੈਂਡ ਕਰ ਦਿਓ, ਇਹ ਸਕੂਲ ਕਿਉਂ ਨਹੀਂ ਗਏ? ਜੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਵੇਲੇ ਕਹਿੰਦੇ ਸੀ ਕਿ ਬੀਜੇਪੀ ਇੱਕ ਜਿਹੜਾ ਪੰਜਾਬ ਵਿਰੋਧੀ, ਭਾਰਤ ਵਿਰੋਧੀ ਸਰਕਾਰ ਹੈ, ਲਗਾਤਾਰ ਨਿਸ਼ਾਨੇ ਸੇਧਦੇ ਸੀ ਉਹਨਾਂ ਦੇ ਉੱਪਰ। ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰਦੇ ਸੀ ਜਿਹਨੂੰ ਲੈ ਕੇ ਆਮ ਕਰਕੇ ਤਕਰਾਰ ਚੱਲਦਾ ਰਹਿੰਦਾ ਸੀ। ਪਰ ਅੱਜ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਢੀਂਡਸਾ ਧੜੇ ਦੇ ਨਾਲ ਰਲ ਕੇ ਮੈਂ ਜਿਹੜਾ ਆ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਲੈ ਕੇ ਆਵਾਂਗਾ। ਲੱਗਦਾ ਹੈ ਕਿ ਪੰਜਾਬ ਦੇ ਲੋਕ ਬੀਜੇਪੀ ਦੀ ਸਰਕਾਰ ਨੂੰ ਐਕਸੈਪਟ ਕਰਨਗੇ? ਕੈਪਟਨ ਸਾਹਿਬ ਨੂੰ ਹੁਣ ਪਤਾ ਨਹੀਂ ਮਤਲਬ ਕਿਹੜੇ ਉਹ ਡ੍ਰੀਮ ਦੇਖ ਰਹੇ ਨੇ, ਉਹ ਤਾਂ ਮੈਨੂੰ ਨਹੀਂ ਪਤਾ, ਮੈਂ ਨਹੀਂ ਕਹਿ ਸਕਦਾ ਕਿਵੇਂ ਲਿਆਉਣਗੇ। ਹੋ ਸਕਦਾ ਉਹਨਾਂ ਕੋਲ ਕੋਈ ਫਾਰਮੂਲਾ ਹੋਵੇ, ਪਰ ਜਿੱਥੋਂ ਤੱਕ ਢੀਂਡਸੇ ਦਾ ਸਵਾਲ ਹੈ, ਢੀਂਡਸੇ ਦਾ ਸਾਨੂੰ ਉਦੋਂ ਹੀ ਪਤਾ ਸੀ ਵੀ ਇੱਕ ਪਾਸੇ ਤਾਂ ਉਹਨੂੰ ਪਦਮਾ ਸ਼੍ਰੀ ਦੇ ਰਹੇ ਨੇ, ਇੱਕ ਪਾਸੇ ਉਹ ਪਾਰਟੀ ਛਡਵਾ ਰਹੇ ਨੇ, ਤੇ ਉਹ ਪਾਰਟ ਆਫ ਬੀਜੇਪੀ ਦੇ ਕਹਿਣ 'ਤੇ ਹੀ ਉਹਨਾਂ ਨੇ ਅਕਾਲੀ ਦਲ ਨੂੰ ਛੱਡਿਆ। ਉਹਨਾਂ ਨੇ ਸੋਚਿਆ ਵੀ ਸ਼ਾਇਦ ਜੇ ਸਿੱਖ ਬਾਦਲਾਂ ਤੋਂ ਬੇਮੁਖ ਹੋ ਜਾਣ ਤੇ ਅਸੀਂ ਇੱਕ ਐਸਾ ਧੜਾ ਕਾਇਮ ਕਰੀਏ ਜਿਹੜਾ ਸਿੱਖ ਵੋਟ ਨੂੰ ਕੈਚ ਕਰ ਸਕੇ। ਤੇ ਉਹ ਸੈਂਟਰ ਦੀਆਂ ਦੇਖੋ ਇੰਟੈਲੀਜੈਂਸ ਏਜੰਸੀਆਂ ਨੇ ਆਫਟਰ ਦੇਸ਼ ਚਲਾਉਣਾ, ਤੇ ਉਹਨਾਂ ਨੇ ਆਪਣੇ ਕੰਮ ਕਰਨੇ ਹੀ ਹੁੰਦੇ। ਉਹਨਾਂ ਨੇ ਢੀਂਡਸਾ ਧੜਾ ਕੱਢ ਕੇ ਇਹਨੂੰ ਕਿਹਾ ਤੂੰ ਪਾਸੇ ਹੋ ਕੇ ਤੇ ਲਹਿਦਾ ਹੋ ਜਾ। ਇਹ ਵੱਖਰੀ ਗੱਲ ਹੈ ਕਿ ਲੋਕਾਂ ਨੇ ਢੀਂਡਸੇ ਨੂੰ ਐਕਸੈਪਟ ਨਹੀਂ ਕੀਤਾ। ਉਹ ਕਹਿੰਦੇ ਤੇਰੇ ਤੇ ਬਾਦਲ 'ਚ ਕੀ ਫਰਕ ਹੈ? 15 'ਚ ਤੂੰ ਨਾਲ ਸੀ, ਤੇਰਾ ਮੁੰਡਾ ਫਾਈਨੈਂਸ ਮਿਨਿਸਟਰ ਸੀ, ਤੂੰ ਰਾਜ ਸਭਾ ਦਾ ਮੈਂਬਰ ਸੀ, 16 'ਚ ਵੀ ਤੂੰ ਨਾਲ ਸੀ, 17 'ਚ ਵੀ ਤੂੰ ਨਾਲ ਸੀ, ਉਦੋਂ ਤੈਨੂੰ ਬੇਅਦਬੀ ਨਜ਼ਰ ਨਹੀਂ ਆਈ। ਜਦੋਂ ਸੀਟਾਂ ਹਾਰ ਗਏ ਤੇ ਤੈਨੂੰ ਪਿੱਛੋਂ ਇਸ਼ਾਰਾ ਹੋਇਆ ਹੁਣ ਤੂੰ ਸਿੱਖ ਵੋਟ ਜਿਹੜੀ ਉਹ ਗਈ ਅਕਾਲੀਆਂ ਦੇ ਹੱਥੋਂ ਤੇ ਆਪਾਂ ਕਬਜ਼ੇ 'ਚ ਰੱਖਣਾ, ਤੇ ਤੈਨੂੰ ਲੱਗਾ ਤਾਂ ਤੂੰ ਲੱਗ ਹੋ ਗਿਆ। ਹੁਣ ਤੂੰ ਦੁੱਧ ਧੋਤਾ ਹੋ ਗਿਆ। ਤੇ ਉਹ ਲੋਕਾਂ ਨੇ ਐਕਸੈਪਟ ਨਹੀਂ ਕੀਤਾ, ਤੇ ਉਹ ਪਹਿਲਾਂ ਹੀ ਪਾਰਟ ਆਫ ਬੀਜੇਪੀ ਸੀਗਾ। ਤੇ ਹੁਣ ਉਹ ਵਾਪਸ ਅਮਰਿੰਦਰ ਸਿੰਘ ਨੇ ਠੀਕ ਕਿਹਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਤੇ ਬੀਜੇਪੀ ਸਰਕਾਰ ਲਿਆਵਾਂਗੇ। ਵੈਰੀ ਗੁੱਡ, ਲਿਆਓ ਜੀ, ਲਿਆ ਸਕਦੇ ਜੇ। ਤੇ ਇੰਨੇ ਲੋਕੀ ਬੇਵਕੂਫ ਨੇ ਜੇ ਪੰਜਾਬ ਦੇ, ਅਸੀਂ ਐਡੇ ਸਾਨੂੰ ਤੁਸੀਂ ਮੂਰਖ ਸਮਝਦੇ ਜੇ, ਤੇ ਤਿਆਰ ਬੈਠੇ ਤੁਸੀਂ ਆਪਦੀ ਸਹੁੰ ਚੁੱਕਣ ਨੂੰ ਤਿਆਰ ਹੋ ਜਾਓ, ਤੁਹਾਡੀ ਸਰਕਾਰ ਆਈ ਲਓ। ਜੇ ਆਪਾਂ ਗੁਰਮੀਤ ਰਾਮ ਰਹੀਮ ਬਲਾਤਕਾਰੀ ਦੀ ਗੱਲ ਕਰੀਏ ਤਾਂ ਲਗਾਤਾਰ ਉਹਦੇ ਡੇਰਿਆਂ ਦੇ ਉੱਪਰ ਹੁਣ ਰਾਜਸੀ ਲੀਡਰਾਂ ਦੇ ਵੀ ਗੇੜੇ ਵੱਜ ਰਹੇ ਆ, ਉਹਨਾਂ ਦੀਆਂ ਧਾਰਮਿਕ ਸਰਗਰਮੀਆਂ ਹੋ ਰਹੀਆਂ ਹੈ, ਔਰ ਵੋਟਾਂ ਦੇ ਨਜ਼ਦੀਕ ਹੋਣ ਦੇ ਕਾਰਨ ਅਕਾਲੀ ਦਲ, ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੀਆਂ ਸਰਗਰਮੀਆਂ ਦੇ ਵਿੱਚ ਜਾ ਕੇ ਆਪਣੀਆਂ ਸ਼ਮੂਲੀਅਤ ਕਰ ਰਹੇ ਨੇ। ਕੀ ਲੱਗਦਾ ਕਿ ਇਹਨਾਂ ਦਾ ਦੀਨ ਧਰਮ ਨਹੀਂ ਹੈ ਕੋਈ, ਜਾਂ ਫਿਰ ਕਿਹੜੇ ਮੱਦੇ ਨਜ਼ਰ ਆ ਕੇ ਜਿਹੜਾ ਲਗਾਤਾਰ ਉਹਨਾਂ ਦੇ ਗੇੜੇ ਕੱਢ ਰਹੇ ਆ, ਕਿ ਜਾਂ ਇਹਨਾਂ ਲੋਕਾਂ ਨੂੰ ਆਪਣਾ ਧਰਮ ਛੱਡ ਕੇ ਕੇਵਲ ਵੋਟਿੰਗ ਦੇ ਨਾਲ ਹੁੰਦਾ ਕਿ ਅਸੀਂ ਵੋਟਾਂ ਲੈਣੀਆਂ, ਵੋਟਾਂ ਬਟੋਰ ਕੇ ਕੇਵਲ ਆਪਣੀ ਸੱਤਾ ਦੇ ਵਿੱਚ ਆਉਣਾ ਹੈ? ਇਹਨਾਂ ਦਾ ਧਰਮ ਕਦੀ ਵੀ ਨਹੀਂ ਸੀ। ਇਹ ਧਰਮ ਦਾ ਟਿਕਾਉਣ ਕਰ ਰਹੇ ਸੀ। ਇਹਨਾਂ ਨੇ ਜਿੰਨਾ ਨੁਕਸਾਨ ਸਿੱਖ ਧਰਮ ਨੂੰ ਤੇ ਸਿੱਖ ਕੌਮ ਨੂੰ ਪਹੁੰਚਾਇਆ ਹਿਸਟਰੀ ਦੇ ਵਿੱਚ, ਮੁਗਲ ਵੀ ਸਾਡਾ ਇੰਨਾ ਨੁਕਸਾਨ ਨਹੀਂ ਕਰ ਸਕੇ ਜੋ ਸਾਡਾ ਇਹ ਅਕਾਲੀ, ਸੋ ਕਾਲਡ ਅਕਾਲੀ ਸਰਕਾਰ ਨੇ ਜਾਂ ਬਾਦਲਾਂ ਨੇ ਜਿਹੜਾ ਸਾਡਾ ਨੁਕਸਾਨ ਕੀਤਾ। ਦੇਖੋ ਸਾਰੇ ਤਾਂ ਅਕਾਲੀ ਨਹੀਂ ਮਾੜੇ ਹੋ ਸਕਦੇ। ਤੇ ਜਿੱਥੋਂ ਤੱਕ ਸਵਾਲ ਹੈ, ਤੁਸੀਂ ਕਹਿੰਦੇ ਧਰਮ ਛੱਡ ਗਏ, ਇਹ ਤਾਂ ਬੱਸ ਭਰ ਕੇ ਆਪਦੇ ਐਮਐਲਏ ਦੇ ਜਿਹੜੇ ਕੈਂਡੀਡੇਟ ਸੀ ਤੇ ਉੱਥੇ ਰਾਜਸਥਾਨ ਪਹੁੰਚ ਗਏ ਮੰਦਿਰ 'ਚ ਹਨੂੰਮਾਨ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ। ਉਹ ਕਹਿੰਦੇ ਉਹ ਵੀ ਜੱਟ ਸਿੱਖ ਸੀ, ਮਾਨ ਸੀ, ਤੇ ਉਹਨੂੰ ਵੀ ਅਸੀਂ ਨਾਲ ਲੈ ਕੇ ਚੱਲਣਾ। ਤੇ ਇਹ ਤਾਂ ਉੱਥੇ ਪਹੁੰਚ ਗਏ। ਅਸੀਂ ਜਾਣਾ ਕੋਈ, ਅਸੀਂ ਕਹਿੰਦੇ ਜਿਹਨੂੰ ਮਰਜ਼ੀ ਧਰਮ ਤੁਸੀਂ ਮੰਨੋ, ਕੋਈ ਇਤਰਾਜ਼ ਨਹੀਂ ਸਾਨੂੰ। ਜਿਹਦਾ ਜੋ ਈਨ ਮੰਨਣਾ ਚਾਹੁੰਦਾ ਮੰਨ ਸਕਦਾ। ਤੁਸੀਂ ਸ਼ਿਵਜੀ ਮਹਾਰਾਜ ਜੇ ਪੁਜਾਰੀ ਜੇ ਤੇ ਬਹੁਤ ਵਧੀਆ ਪੁਜਾਰੀ ਉਹਨਾਂ ਦੇ ਬਣੋ, ਹਿੰਦੂ ਵਧੀਆ ਰਹੋ। ਇਹ ਨਹੀਂ ਕਿ ਇੱਕ ਪਾਸੇ ਤੁਸੀਂ ਜਨੇਊ ਪਾ ਕੇ ਹਵਨ ਕਰੋ ਨਵਜੋਤ ਸਿੰਘ ਸਿੱਧੂ ਆਕੂ, ਤੇ ਦੂਜੇ ਪਾਸੇ ਤੁਸੀਂ ਬਾਬੇ ਨਾਨਕ ਦੇ ਵੀ ਗੁਣ ਗਾਓ। ਧਰਮ ਇੱਕੇ ਦੇ ਪੱਕੇ ਰਹੋ ਨਾ, ਜਿਹੜੇ ਦੇ ਉਹਦੇ ਪੱਕੇ ਰਹੋ, ਬਾਕੀਆਂ ਦਾ ਸਤਿਕਾਰ ਕਰੋ। ਤੇ ਇਹ ਤਾਂ ਜਿਹੜੇ ਆਪਦੇ ਹੀ ਧਰਮ ਦੇ ਪੱਕੇ ਨਹੀਂ ਹੈਗੇ, ਇਹਨਾਂ ਨੇ ਦੂਜਿਆਂ ਦਾ ਵੀ ਸਤਿਕਾਰ ਕੀ ਕਰਨਾ। ਇਹ ਹਨੂੰਮਾਨ ਦੇ ਵੀ ਜਾ ਕੇ ਉੱਥੇ ਹਨੂੰਮਾਨ ਨੂੰ ਵੀ ਲੱਤਾਂ ਵੱਢ ਕੇ ਆਏ ਹੋਣਗੇ। ਹਨੂੰਮਾਨ ਦੇ ਕਿਹੜਾ ਪੂਜਾ ਕਰਕੇ ਆਏ ਉੱਥੇ। ਜਿਹੜਾ ਆਪਦਾ ਹੀ ਧਰਮ ਦਾ ਨਹੀਂ ਸਕਾ ਤੇ ਉਹ ਬਾਕੀ ਧਰਮਾਂ ਦਾ ਕਿੱਥੋਂ ਸਕਾ ਹੋਊਗਾ।
ਇਸ ਕਰਕੇ ਇਹ ਵੋਟਾਂ ਵਾਸਤੇ ਹਰ ਜਗ੍ਹਾ ਤੇ ਜਾਣਗੇ। ਨਵਜੋਤ ਸਿੰਘ ਸਿੱਧੂ ਜਾ ਕੇ ਬਾਮਣਾ ਦੀਆਂ ਮੀਟਿੰਗਾਂ ਐਡਰੈਸ ਕਰਦਾ, ਇੱਕ ਪਾਸੇ ਜਨੇਊ ਪਾ ਕੇ ਆਪਦਾ ਵੀਡੀਓ ਵਾਇਰਲ ਕਰਦਾ, ਹਵਨ ਕਰਦਾ ਹੋਇਆ। ਉਹ ਵੀਡੀਓ ਵਾਇਰਲ ਜਾਣਬੁੱਝ ਕੇ ਕੀਤਾ ਗਿਆ ਕਿ ਜੀ ਮੈਂ ਤਾਂ ਹਿੰਦੂ ਹਾਂ, ਉੱਥੇ ਕਹਿੰਦਾ ਇੱਧਰ ਮੇਰਾ ਹਿੰਦੂ ਦਾ ਖੂਨ, ਇੱਧਰ ਮੇਰਾ ਸਿੱਖ ਦਾ ਖੂਨ ਹੈ। ਇਹ ਸਾਰੇ ਡਰਾਮੇ ਤੇ ਟੋਟਲ ਡਰਾਮਾ ਜਿਹੜਾ ਇਹ ਇਲੈਕਸ਼ਨ ਸਟੰਟ ਹੈ ਔਰ ਇਹ ਵੋਟਾਂ ਨੂੰ ਭਰਮਾਉਣ ਵਾਸਤੇ ਕੀਤਾ ਜਾਂਦਾ। ਬਾਦਲ ਦਲ ਨੇ ਪੰਜਾਬ ਦੇ ਲੋਕਾਂ ਨੂੰ ਕਣਕ ਦਾਲ ਮੁਫਤ ਦੇ ਵਿੱਚ ਦੇ ਦਿੱਤੀ। ਹੁਣ ਕੇਜਰੀਵਾਲ ਵੀ ਉਹਨਾਂ ਲੀਹਾਂ ਦੇ ਉੱਪਰ ਚੱਲ ਰਹੇ ਨੇ। ਹਜ਼ਾਰ ਔਰਤਾਂ ਨੂੰ ਜਿਹੜਾ ਹਜ਼ਾਰ ਰੁਪਏ ਔਰਤਾਂ ਨੂੰ ਦੇਣ ਵਾਸਤੇ ਉਹਨਾਂ ਨੇ ਇੱਕ ਨਵੀਂ ਨੀਤੀ ਅਪਣਾ ਲਈ। ਜੇ ਇਹਨਾਂ ਰਾਜਸੀ ਲੀਡਰਾਂ ਦੀ ਗੱਲ ਕਰੀਏ ਕਿ ਇਹਨਾਂ ਪੰਜਾਬ ਦੇ ਲੋਕਾਂ ਨੂੰ ਮੰਗਤੇ ਸਮਝਿਆ ਕਿ ਸਾਡੇ ਕੋਲੋਂ ਪੈਸੇ ਲੈ ਕੇ ਤੇ ਸਾਨੂੰ ਵੋਟਾਂ ਦੇ ਦੇਣਗੇ ਔਰ ਜਿਹੜਾ ਸਮਾਂ ਸਾਡਾ ਰਾਜਕਾਲ ਦਾ ਹੋਵੇਗਾ ਉਸ ਸਮੇਂ ਦੇ ਦਰਮਿਆਨ ਜਿਹੜਾ ਸਾਡੇ ਨਾਦਰਸ਼ਾਹੀ ਫਰਮਾਨ ਹੋਣਗੇ ਉਹਨਾਂ ਦੇ ਅਧੀਨ ਰਹਿ ਕੇ ਆਪਣਾ ਜਿਹੜਾ ਜੀਵਨ ਬਸਰ ਕਰੀ ਜਾਣਗੇ। ਫਿਰ ਇਹਨਾਂ ਦੀ ਮਾਨਸਿਕਤਾ ਨੂੰ ਕਿਸ ਤਰ੍ਹਾਂ ਦੇਖਿਆ ਜਾ ਸਕਦਾ? ਤੁਸੀਂ ਮੈਨੂੰ ਇਹ ਦੱਸੋ ਵੀ ਕੇਜਰੀਵਾਲ ਦੇ ਦਾਦੇ ਦੀ ਫੈਕਟਰੀ ਲੱਗੀ ਹੋਈ ਹੈ ਜਿੱਥੋਂ ਲਿਆ ਕੇ ਮੁਫਤ ਦੇਗਾ, ਤੁਹਾਨੂੰ ਹੀ ਲੁੱਟੇਗਾ। ਤੇ ਉਹ ਕਹਿੰਦਾ ਮੈਂ ਮੁਫਤ ਦੇਤਾ। ਬਈ ਤੁਸੀਂ ਆਪਦਾ ਐਡਮਿਨਿਸਟ੍ਰੇਸ਼ਨ ਠੀਕ ਕਰ ਦਿਓ, ਤੁਸੀਂ ਮਹਿੰਗਾਈ ਘਟਾ ਦਿਓ, ਤੁਸੀਂ ਬਿਜਲੀ ਦੇ ਬਿੱਲ ਘਟਾ ਦਿਓ। ਹਾਂਜੀ, ਤੁਸੀਂ ਜਿਹੜਾ ਸਾਨੂੰ ਲੁੱਟ ਘਸੁੱਟਦੇ ਜੇ, ਤੁਸੀਂ ਆ ਸ਼ਰਾਬ ਦੀ ਲੁੱਟ ਘਟਾ ਦਿਓ, ਤੁਸੀਂ ਰੇਤੇ ਬਜਰੀ ਦੀ ਲੁੱਟ ਘਟਾ ਦਿਓ, ਤੁਸੀਂ ਜੋ ਟੈਕਸ ਘਟਾ ਦਿਓ, ਤੁਸੀਂ ਕਰਕੇ ਸਾਡੇ ਪੰਜਾਬ ਨੂੰ ਖੁਸ਼ਹਾਲ ਬਣਾਓ। ਸਾਨੂੰ ਤਾਂ ਕੋਈ ਚੀਜ਼ ਦੀ ਜ਼ਰੂਰਤ ਨਹੀਂ ਹੈਗੀ। ਅਸੀਂ 1000 ਰੁਪਇਆ ਨਹੀਂ ਸਾਨੂੰ ਚਾਹੀਦਾ, ਸਾਨੂੰ 1000 ਰੁਪਇਆ ਨਹੀਂ ਚਾਹੀਦਾ ਕਿਸੇ ਦਾ, ਨਾ ਸਾਨੂੰ ਕੋਈ ਉਹ ਚਾਹੀਦੀ ਹੈ। ਯੈਸ, ਬੁਢਾਪਾ ਪੈਨਸ਼ਨ ਚਾਹੀਦੀ ਹੈ, ਸਾਰੇ ਬੁਢਾਪੇ ਨੂੰ ਪੈਨਸ਼ਨ ਲੱਗਣੀ ਚਾਹੀਦੀ ਹੈ, ਭਾਵੇਂ ਜੱਟ ਹੋਏ, ਭਾਵੇਂ ਉਹ ਕਿਰਤੀ ਹੋਏ, ਭਾਵੇਂ ਉਹ ਜਿਹੜਾ ਮਰਜ਼ੀ ਹੋਏ, ਉਹਨੂੰ ਉਹਦੀ ਬੁਢਾਪਾ ਪੈਨਸ਼ਨ ਚਾਹੀਦੀ ਹੈ ਕਿਉਂਕਿ ਬੁਢਾਪੇ ਦੇ ਵਿੱਚ ਯੂ ਨੀਡ ਸਪੋਰਟ। ਔਰ ਉਹਦੇ ਵਾਸਤੇ ਸਾਨੂੰ ਫ੍ਰੀ ਕੱਖ ਨਹੀਂ ਚਾਹੀਦਾ ਕਿ ਤੁਸੀਂ ਮੈਨੂੰ ਚੰਗੇ ਭਲੇ ਬੰਦੇ ਨੂੰ ਕਹੋ ਜੀ ਮੈਂ ਤੈਨੂੰ ਵੀ 1000 ਰੁਪਇਆ ਦਿਆਂਗਾ, ਮੈਂ ਤੈਨੂੰ ਵੀ ਦਿਆਂ, ਤੇ ਸਿਰਫ ਮੈਨੂੰ ਤਾਂ ਵੋਟਾਂ ਚਾਹੀਦੀਆਂ ਨੇ, ਮੁੜ ਕੇ ਕੁੱਤੇ ਨੇ ਨਹੀਂ ਪੁੱਛਣਾ। ਇੱਥੇ ਕੇਜਰੀਵਾਲ ਵੀ ਉਹੀ ਸਰਕਾਰ ਹੈ, ਬਾਦਲ ਦੀ ਵੀ ਉਹੀ ਸਰਕਾਰ ਹੈ, ਅਮਰਿੰਦਰ ਦੀ ਵੀ ਉਹੀ ਸਰਕਾਰ ਹੈ। ਸਾਰੀਆਂ ਸਰਕਾਰਾਂ ਜਿਹੜੀਆਂ ਨੇ, ਮੈਨੂੰ ਇਹ ਦੱਸੋ, ਬਾਦਲ ਸਾਹਿਬ ਨੇ ਫ੍ਰੀ ਦਿੱਤਾ ਤੇ 2 ਲੱਖ ਕਰੋੜ ਦਾ ਕਰਜ਼ਾ ਛੱਡ ਗਿਆ। ਅਮਰਿੰਦਰ ਸਿੰਘ ਨੇ ਫ੍ਰੀ ਕੱਖ ਵੀ ਨਹੀਂ ਦਿੱਤਾ, 3.5 ਲੱਖ ਦਾ ਕਰੋੜ ਦਾ ਕਰਜ਼ਾ ਛੱਡ ਗਿਆ। ਕੇਜਰੀਵਾਲ ਫ੍ਰੀ ਦੇਗਾ ਤੇ 5 ਲੱਖ ਕਰੋੜ ਦਾ ਕਬਜ਼ਾ ਕਰ ਜਾਊਗਾ। ਬਈ ਫ੍ਰੀ ਆਣਾ ਕਿੱਥੋਂ ਹੈ? ਇਹ ਤਾਂ ਦੱਸ ਦਿਓ ਕਿ ਬਈ ਉੱਤੋਂ ਨਾ ਇੱਕ ਸਮਾਨ ਤੋਂ ਮੈਂ ਛੱਪਰ ਫਾੜਾਂਗਾ, ਉੱਥੋਂ ਫ੍ਰੀ ਸਮਾਨ ਡਿੱਗਿਆ ਕਰੇਗਾ, ਆਪਾਂ ਤੁਹਾਨੂੰ ਫ੍ਰੀ ਵੰਡਿਆ ਕਰਾਂਗੇ। ਉਹ ਤਕਨੀਕ ਸਿਰਫ ਮੇਰੇ ਕੋਲ ਹੈ ਕਿਉਂਕਿ ਮੈਂ ਬਾਣੀਆ, ਮੈਂ ਬਿਜ਼ਨਸਮੈਨ, ਮੈਨੂੰ ਉਹ ਛੱਪਰ ਫਾੜਨਾ ਆਉਂਦਾ। ਤਕਨੀਕ ਦੱਸੋ ਨਾ, ਕਿੱਥੋਂ ਦੇਂਗਾ ਤੂੰ ਦੱਸ? ਤੇ ਕਿਸੇ ਨੂੰ ਵੀ ਇਹਨਾਂ ਦੇ ਭਰਮ ਭੁਲੇਖੇ 'ਚ ਨਹੀਂ ਆਉਣਾ ਚਾਹੀਦਾ। ਵਧੀਆ ਸਰਕਾਰ ਚੁਣੋ, ਵਧੀਆ ਮੁੰਡੇ ਚੁਣੋ, ਯੰਗ ਨੌਜਵਾਨ ਚੁਣੋ। ਛੱਡੋ ਇਹਨਾਂ ਨੂੰ, ਇਹਨਾਂ ਲੁਟੇਰਿਆਂ ਨੂੰ। ਇਹਨਾਂ ਨੇ ਬਹੁਤ ਲੁੱਟ ਲਿਆ ਪੰਜਾਬ ਦਾ, ਇਹਨਾਂ ਨੇ ਛੱਡਿਆ ਕੱਖ ਨਹੀਂ। ਤੇ ਹੁਣ ਨਾ ਮਾਰ ਖਾਇਓ ਪੰਜਾਬੀਓ। ਲੱਖੇ ਸਿਧਾਣੇ ਦੀ ਗੱਲ ਕਰੀਏ, ਉਹ ਵੀ ਚੋਣਾਂ ਦੇ ਵਿੱਚ ਆਉਣ ਵਾਸਤੇ ਉਹਨਾਂ ਦੀਆਂ ਲਗਾਤਾਰ ਸਰਗਰਮੀਆਂ ਦੇ ਬਾਰੇ ਖਬਰਾਂ ਮਿਲ ਰਹੀਆਂ ਨੇ। ਉਹ 50 ਸੀਟਾਂ ਤੋਂ ਚੋਣ ਲੜਨ ਦੀ ਵੀ ਉਹਨਾਂ ਦੀ ਇੱਕ ਜਿਹੜੀ ਖਬਰ ਹੈ ਮੀਡੀਆ ਦੇ ਵਿੱਚ ਆ ਚੁੱਕੀ ਹੈ। ਲੱਗਦਾ ਹੈ ਕਿ ਜੇ ਲੱਖਾ ਸਿਧਾਣਾ ਚੋਣ ਲੜਦੇ ਆ ਤਾਂ ਪੰਜਾਬ ਦੇ ਲੋਕ ਹੈ ਉਹਨਾਂ ਨੂੰ ਸਮਰਥਨ ਕਰ ਸਕਦੇ ਆ। ਇਹ ਤਾਂ ਬਈ ਲੱਖਾ ਸਿਧਾਣਾ ਤੇ ਲੋਕੀ ਜਾਣਨ, ਮੈਂ ਤਾਂ ਲੱਖਾ ਸਿਧਾਣੇ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਕਿ ਕਰਦੇ ਉਹਨੂੰ ਕਿ ਨਹੀਂ ਕਰਦੇ, ਕਿਉਂਕਿ ਮੈਂ ਤੇ ਉਹਨੂੰ ਤਾਂ ਦੀਪ ਨੂੰ ਤੇ ਲੱਖੇ ਸਿਧਾਣੇ ਨੂੰ ਮੈਂ ਤਾਂ ਮਾੜੀਆਂ ਨਜ਼ਰਾਂ ਨਾਲ ਹੀ ਦੇਖਦਾ। ਅਗਰ ਮੈਨੂੰ ਤੁਸੀਂ ਸਿੰਸੀਅਰਲੀ ਮੈਨੂੰ ਪੁੱਛੋ ਕਿ ਜਿਹੜਾ 26 ਜਨਵਰੀ 'ਚ ਇਹਨਾਂ ਨੇ ਕੀਤਾ ਸੀ ਨਾ, ਇਹ ਤੁਸੀਂ ਅਗਰ ਮੂੰਹ ਤੇ ਪਰਦਾ ਰੱਖ ਲਿਆ ਤੇ ਤੁਹਾਡੀ ਫੋਟੋ ਨਹੀਂ ਆਈ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉੱਥੇ ਹਾਜ਼ਰ ਨਹੀਂ ਸੀ। ਭੜਕਾਉਣ 'ਚ ਰਾਤ ਤੁਸੀਂ ਵੀ ਹਾਜ਼ਰ ਸੀ, ਭਾਸ਼ਣ ਤੁਸੀਂ ਵੀ ਰਾਤ ਕੀਤੇ, ਸਵੇਰੇ ਨੌਜਵਾਨਾਂ ਨੂੰ ਤੁਸੀਂ ਵੀ ਤੋਰਿਆ, ਤੁਸੀਂ ਵੀ ਲਾਲ ਕਿਲੇ ਤੱਕ ਨਾਲ ਗਏ, ਮੁੜ ਕੇ ਖਿਸਕ ਮੰਤਰ ਪੜ੍ਹਾ ਹੈ ਤੇ ਤੁਹਾਨੂੰ ਵੀ ਪੁਲਿਸ ਲੱਭਦੀ ਰਹੀ, ਤੁਸੀਂ ਵੀ ਪੁਲਿਸ ਤੋਂ ਫੜੇ ਨਹੀਂ ਗਏ। ਤੁਸੀਂ ਸੁਪਰ ਆਈਡਲ ਕੀ ਉਹਨੇ ਜਿਹੜਾ ਸੁਪਰਮੈਨ ਲਲਕਾਰ ਕੇ ਜਾ ਰਿਹਾ ਮੈਂ ਰੈਲੀ ਤੇ ਮੈਨੂੰ ਫੜ ਕੇ ਦਿਖਾ ਰਹੇ ਹੋ, ਤੇ ਮੈਂ ਉੱਥੇ ਡਰੈਸ ਵੀ ਕਰਕੇ ਆ ਗਿਆ ਤੇ ਮੈਨੂੰ ਸਾਰੇ ਹਿੰਦੁਸਤਾਨ ਦੀ ਪੁਲਿਸ ਕੋਈ ਏਜੰਸੀਆਂ ਵੀ ਨਹੀਂ ਫੜ ਸਕੀਆਂ। ਮੈਂ ਤਾਂ ਨਹੀਂ ਬੇਵਕੂਫ ਬਣ ਸਕਦਾ ਤੇ ਮੈਂ ਖਿਲਾਫ ਵੀ ਨਹੀਂ ਹੈਗਾ। ਤੇ ਮੈਂ ਤਾਂ ਕਹਿੰਦਾ ਜੀ 117 ਤੇ ਲੜੇ ਵਾਈ 50, ਜੇ ਉਹ ਚੇਂਜ ਲਿਆ ਸਕਦੇ ਨੇ ਤੇ ਜ਼ਰੂਰ ਲਿਆਉਣ। ਸਿੱਧੂ ਸਾਹਿਬ, ਇੱਕ ਸਵਾਲ ਹੈ ਕਿ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਨੌਜਵਾਨਾਂ ਨੇ ਇਸ ਤਰ੍ਹਾਂ ਭਾਵੁਕ ਹੋ ਕੇ ਜਿਹੜਾ ਸੀ ਲਾਲ ਕਿਲੇ ਦੇ ਉੱਪਰ ਝੰਡਾ ਲਹਿਰਾਤਾ, ਬੜਾ ਹਾਈਲਾਈਟ ਕੀਤਾ ਗਿਆ ਗੋਦੀ ਮੀਡੀਆ ਦੇ ਵੱਲੋਂ ਵੀ, ਹੋਰ ਜਿਹੜੀਆਂ ਪੰਜਾਬ ਵਿਰੋਧੀ ਤਾਕਤਾਂ ਸੀ ਉਹਨਾਂ ਦੇ ਵੱਲੋਂ ਵੀ। ਪਰ ਜੇ ਬੀਜੇਪੀ ਦੇ ਵੱਲੋਂ ਝੰਡਾ ਸੁਪਰੀਮ ਕੋਰਟ ਦੇ ਉੱਪਰ ਲਾ ਦਿੱਤਾ ਜਾਂਦਾ, ਫਿਰ ਉਹਦੇ ਬਾਰੇ ਜਿਹੜੀਆਂ ਪੰਥਕ ਧਿਰਾਂ ਜਾਂ ਪੰਜਾਬ ਦੀਆਂ ਹੋਰ ਪਾਰਟੀਆਂ ਨੇ ਉਹ ਕਿਉਂ ਨਹੀਂ ਗੱਲ ਕਰਦੀ? ਦੇਖੋ, ਬੀਜੇਪੀ ਪਾਵਰ 'ਚ ਬੈਠੀ ਹੈ, ਜਿੱਥੇ ਮਰਜ਼ੀ ਝੰਡਾ ਲਾਈ ਜਾਣ, ਜਿੱਥੇ ਮਰਜ਼ੀ ਚੜਾਈ ਜਾਣ। ਤੇ ਸਾਡਾ ਤਾਂ ਨਿਸ਼ਾਨ ਸਾਹਿਬ ਹੀ ਲੱਗਿਆ ਨਾ, ਉਹ ਤਾਂ ਲਾਲ ਕਿਲੇ ਕਈ ਦਫਾ ਲੱਗਿਆ। ਚਲੋ ਮੁੰਡਿਆਂ ਨੇ ਗਲਤੀ ਕੀਤੀ ਤੇ ਉਹਨਾਂ ਨੇ ਤੁਹਾਡਾ ਤਿਰੰਗਾ ਤਾਂ ਨਹੀਂ ਛੇੜਿਆ, ਨਾਲ ਹੀ ਲਾਇਆ। ਤੇ ਨਾਲ ਤਾਂ ਭਾਈ ਸਾਹਿਬ ਬਾਰਡਰਾਂ ਤੇ ਸਾਡੀ ਫੌਜ ਵੀ ਲਾਈ ਬੈਠੀ ਹੈ, ਉਹ ਵੀ ਲਵਾ ਦਿਓ ਫਿਰ। ਉਹ ਸਵਾਲ ਨਹੀਂ, ਆਪਾਂ ਇਹਨੂੰ ਆਪਾਂ ਦੂਜੇ ਟਰੈਕ ਤੇ ਲੈ ਗਏ। ਸਵਾਲ ਇਹ ਹੈ ਕਿ ਜਿਸ ਤਰ੍ਹਾਂ ਉਹ ਸ਼ਰਾਰਤ ਕਰਕੇ
ਕਿਸਾਨ ਦੀ ਮੂਵਮੈਂਟ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ 26 ਜਨਵਰੀ ਨੂੰ, ਉਹ ਇੱਕ ਬਹੁਤ ਵੱਡਾ ਸ਼ੜਯੰਤਰ ਸੀਗਾ, ਜਿਹਦੇ ਤੋਂ ਕਿਸਾਨ ਮੂਵਮੈਂਟ ਜਿਹੜੀ ਬਚ ਕੇ ਬਾਹਰ ਨਿਕਲੇ ਤੇ ਮੁੜ ਕੇ ਉਹਨਾਂ ਨੇ ਕਦੀ ਧੋਖਾ ਨਹੀਂ ਖਾਧਾ। ਜਦੋਂ ਸੈਂਟਰ ਦੀ ਗੱਲ ਚੱਲਦੀ ਹੈ, ਹਾਈ ਕਮਾਂਡ ਦੀ ਗੱਲ ਆਉਂਦੀ ਹੈ, ਜਿਹੜੀਆਂ ਰਾਜਸੀ ਪਾਰਟੀਆਂ ਦੇ, ਪੰਜਾਬ ਦੀਆਂ ਰਾਜਸੀ ਪਾਰਟੀਆਂ ਦੇ ਉੱਪਰ ਹਾਈ ਕਮਾਂਡ ਉੱਤੇ ਜਿਹੜਾ ਫੈਸਲਾ ਲੈਂਦੀ ਹੈ ਕਿ ਉਹ ਜਿਹੜੀਆਂ ਸੂਬੇ ਦੀਆਂ ਪਾਰਟੀਆਂ ਨੇ ਉਹ ਕਿਸ ਤਰ੍ਹਾਂ ਦੇ ਨਾਲ ਗਤੀਵਿਧੀਆਂ ਕਰਨਗੀਆਂ, ਉੱਥੋਂ ਦਿੱਲੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਤੇ ਲੱਗਦਾ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਰਾਜਸੀ ਧਿਰਾਂ ਨੇ ਜੋ ਹਾਈ ਕਮਾਂਡ ਦੇ ਅਧੀਨ ਹੋ ਕੇ ਚੱਲਦੀਆਂ ਹੈ, ਉਹੀ ਕੇਂਦਰ, ਉਹੀ ਸੈਂਟਰ ਦੀ ਗੱਲ ਚੱਲਦੀ ਹੈ, ਜਿਹਨੇ ਪੰਜਾਬ ਦੀਆਂ ਹੱਕੀ ਮੰਗਾਂ ਦੇ ਉੱਪਰ ਡਾਕਾ ਮਾਰਿਆ, ਤੇ ਹਾਈ ਕਮਾਂਡ ਦੇ ਅਧੀਨ ਰਹਿ ਕੇ ਜਿਹੜੀ ਪੰਜਾਬ ਦੀ ਰਾਜਸੀ ਧਿਰ ਹੈ ਉਹ ਪੰਜਾਬ ਦੇ ਭਲੇ ਦੇ ਬਾਰੇ ਸੋਚ ਸਕਦੀ ਹੈ। ਜਦ ਤੁਹਾਡੀ ਕਮਾਂਡ ਐਂਡ ਕੰਟਰੋਲ ਤੁਹਾਡਾ ਦਿੱਲੀ 'ਚ ਹੈ, ਤੁਹਾਨੂੰ ਆਦੇਸ਼ ਦਿੱਲੀ ਤੋਂ ਮਿਲਦੇ ਆ, ਤੁਸੀਂ ਉਹਨਾਂ ਦੀ ਇੱਥੇ ਬੈਠੇ ਹੀ ਉਹਨਾਂ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹਦੇ ਜੇ, ਔਰ ਉਹਨਾਂ ਦੇ ਪਿੱਛੇ ਕਹਿੰਦੇ ਅਸੀਂ ਜਾਨ ਵੀ ਦੇ ਦਿਆਂਗੇ, ਅਸੀਂ ਸਭ ਕੁਝ ਕੁਰਬਾਨ ਵੀ ਕਰ ਦਿਆਂਗੇ, ਪ੍ਰਿਯੰਕਾ ਗਾਂਧੀ ਪਿੱਛੇ ਜਾਨ ਦੇ ਦਿਆਂਗਾ, ਫਲਾਣੇ ਪਿੱਛੇ ਕੁਰਬਾਨ ਹੋ ਜਾਵਾਂਗਾ, ਮੋਦੀ ਪਿੱਛੇ ਆਹ ਕਰ ਦਿਆਂਗਾ, ਤੇ ਫਿਰ ਤੁਸੀਂ ਪੰਜਾਬ ਦਾ ਸੁਆਹ ਭਲਾ ਕਰਨਾ, ਫਿਰ ਤਾਂ ਤੁਹਾਨੂੰ ਦੋ ਇੱਥੋਂ ਡਾਇਰੈਕਸ਼ਨ ਆਏਗੀ, ਤੁਸੀਂ ਉਹੀ ਕਰਨੀ ਹੈ, ਨਹੀਂ ਫਿਰ ਤੁਹਾਨੂੰ ਪਾਵਰ 'ਚ ਨਹੀਂ ਆਉਣ ਦੇਣਗੇ ਉਹ। ਤੇ ਪੰਜਾਬ ਦਾ ਭਲਾ ਤਾਂ ਸਿਰਫ ਤੁਸੀਂ ਦੇਖੋ, ਇਹਨਾਂ ਪਾਰਟੀਆਂ ਤੋਂ ਤੁਸੀਂ ਪੰਜਾਬ ਦਾ ਭਲਾ ਨਹੀਂ ਦੇਖ ਸਕਦੇ। ਸ਼ੁਕਰ ਹੈ ਸਾਨੂੰ ਅਵੇਅਰਨੈਸ ਆ ਗਈ ਹੈ, ਲੋਕੀ ਉੱਠਣਗੇ, ਜਾਗਰਤੀ ਆ ਗਈ ਹੈ, ਲਿਆਉਣਗੇ ਚੇਂਜ। ਔਰ ਤੁਸੀਂ ਦੇਖ ਲਿਓ 2060-70 ਬੰਦੇ ਜਿਹੜੇ ਨੇ ਆਜ਼ਾਦ ਜਿੱਤਣਗੇ, ਨਵੇਂ MLA ਆਉਣਗੇ ਇਹਨਾਂ ਰਵਾਇਤੀ ਪਾਰਟੀਆਂ ਤੋਂ ਇਲਾਵਾ। ਇਹ ਠੀਕ ਹੈ ਵੀ ਇਹਨਾਂ ਕੋਲ ਪੈਸਾ ਬਹੁਤ ਹੈ, ਤੇ ਨੌਜਵਾਨ ਜਿਹੜੇ ਬੰਦੇ 'ਚ ਕੈਪੇਬਿਲਿਟੀ ਹੈ ਉਹ ਇਲੈਕਸ਼ਨ ਲੜਨੀ ਚਾਹੁੰਦਾ ਹੈ, ਨਹੀਂ ਲੜ ਸਕਦਾ, ਉਹ 5-7 ਕਰੋੜ ਰੁਪਈਆ ਚਾਹੀਦਾ। ਤਾਂ ਮੈਂ ਤਾਂ ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਨਾ ਤਾਂ ਸ਼ਰਾਬ ਵੰਡ ਦਿਓ ਉੱਥੇ, ਨਾ ਆਪਦੇ ਪਿੰਡਾਂ 'ਚ ਪੈਸਾ ਵੰਡ ਦਿਓ, ਤੁਸੀਂ ਚੇਂਜ ਲਿਆਉਣੀ ਹੈ ਲੋਕੋ। ਔਰ ਜਿਹੜਾ ਕੈਂਡੀਡੇਟ ਤੁਸੀਂ ਖੜਾ ਤੁਹਾਡੇ ਇਲਾਕੇ 'ਚ ਖੜਾ ਹੁੰਦਾ, ਤੁਹਾਡਾ ਮੁੰਡਾ ਵਧੀਆ ਮੁੰਡਾ, ਤੇ ਉਹਨੂੰ 100-100 ਰੁਪਈਆ ਕੋਲੋਂ ਦਿਓ। ਜਿਵੇਂ ਤੁਸੀਂ ਪੈਸੇ ਇਕੱਠੇ ਕਰਕੇ ਤੇ ਕਿਸਾਨ ਮੂਵਮੈਂਟ ਚਲਾਈ, ਲੱਖਾਂ ਕਰੋੜਾਂ ਰੁਪਇਆ ਉੱਥੇ ਖਰਚ ਹੋ ਗਿਆ, ਇਸੇ ਤਰ੍ਹਾਂ ਦੀ ਮੂਵਮੈਂਟ ਇੱਥੇ ਲਿਆਓ ਪੰਜਾਬ ਦੇ ਵਿੱਚ, ਤਾਂ ਪੰਜਾਬ ਦਾ ਭਲਾ ਹੋਣਾ, ਤਾਂ ਪੰਜਾਬ ਨੇ ਚੇਂਜ ਹੋਣਾ, ਅਦਰਵਾਈਜ਼ ਕੋਈ ਚੇਂਜ ਦੇ ਆਸ ਨਾ ਰੱਖਿਓ। ਕੈਪਟਨ ਸਾਹਿਬ, ਤੁਹਾਡੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੜੀ ਨੇੜਤਾ ਰਹੀ, ਤਾਂ ਉਹ ਨੇੜਤਾ ਜਿਹੜੀ ਸੀ, ਤੁਸੀਂ ਨੇੜੇ ਰਹਿ ਕੇ ਬਹੁਤ ਕੁਝ ਦੇਖਿਆ। ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਕਾਫੀ ਜਿਹੜੀਆਂ ਉਹਨਾਂ ਦੀਆਂ ਰਾਜਸੀ ਸਰਗਰਮੀਆਂ ਸੀ ਉਹਨਾਂ ਨੂੰ ਨੇੜੇ ਹੋ ਕੇ ਵਾਚਿਆ, ਤਾਂ ਕੀ ਲੱਗਦਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇੰਨਾ ਸਮਾਂ ਕਿਉਂ ਐਕਸੈਪਟ ਕੀਤਾ, ਇੰਨਾ ਸਮਾਂ ਕਿਉਂ ਰਾਜ ਕਰ ਗਿਆ? ਅੱਜ ਵੀ ਉਹ BJP ਦੀ ਜਾ ਕੇ ਬੋਲੀ ਬੋਲਦੇ ਨੇ, RSS ਦੀ ਬੋਲੀ ਬੋਲਦੇ ਨੇ, ਪਰ ਲੋਕਾਂ ਦਾ ਐਕਸੈਪਟ ਕਰਨ ਦਾ ਕਾਰਨ ਕੀ ਰਿਹਾ? ਜਦੋਂ ਮੈਂ ਕੈਪਟਨ ਅਮਰਿੰਦਰ ਸਿੰਘ ਨਾਲ ਸੀ ਨਾ, ਉਦੋਂ ਇਹ ਸੱਤਾ 'ਚ ਨਹੀਂ ਸੀ ਆਇਆ, ਅਸੀਂ ਸੱਤਾ 'ਚ ਲਿਆਉਣ ਤੱਕ ਇਹਦੇ ਨਾਲ ਸੀਗੇ। ਤੇ ਪਤਾ ਤਾਂ ਉਦੋਂ ਲੱਗਦਾ ਜਦੋਂ ਬੰਦਾ ਸੱਤਾ 'ਚ ਆਉਂਦਾ, ਲਿਆਉਣ ਵਾਸਤੇ ਤਾਂ ਸਾਰੀ ਦੁਨੀਆ ਦੀਆਂ ਮਿੰਨਤਾਂ ਕਰਦੇ, ਸ਼ਿਕਾਇਤਾਂ ਕਰਦੇ ਆ, ਤੇ ਅਸਲੀਅਤ ਤਾਂ ਸਾਨੂੰ ਬਾਅਦ 'ਚ ਪਤਾ ਲੱਗੀ ਨਾ ਜਦੋਂ ਸੱਤਾ 'ਚ ਆਇਆ। ਬਈ ਇਹ ਤਾਂ ਕਹਾਣੀ ਜੋ ਅਸੀਂ ਸੋਚਦੇ ਸੀ, ਜੋ ਸਾਡਾ ਰੋਲ ਮਾਡਲ ਸੀ, ਤੇ ਜੋ ਸਾਡਾ ਅਮਰਿੰਦਰ ਸੀ, ਉਹ ਅਮਰਿੰਦਰ ਨਹੀਂ ਹੈਗਾ ਹੈ। ਇਹ ਤਾਂ ਉਹੀ ਅਮਰਿੰਦਰ ਹੈ ਦਿੱਲੀ ਵਾਲਿਆਂ ਦਾ, ਇਹ ਸਾਡਾ ਅਮਰਿੰਦਰ ਨਹੀਂ ਹੈਗਾ। ਲੇਕਿਨ ਉਹ ਸਾਨੂੰ ਬੜਾ ਬਾਅਦ 'ਚ ਪਤਾ ਲੱਗਿਆ, ਕਰ ਗਿਆ ਰਾਜ। ਤੇ ਫਿਰ ਜਦੋਂ ਲੋਕਾਂ ਨੇ ਐਸਾ ਦੇਖੋ, ਪਹਿਲਾ ਜਿਹੜਾ 5 ਸਾਲ ਸੀਗਾ, ਪਹਿਲੇ 3 ਸਾਲ ਬਹੁਤ ਵਧੀਆ ਰਾਜ ਸੀ ਇਹਦਾ, ਆਖਰੀ 2 ਸਾਲ ਹੀ ਆ ਕੇ ਗੜਬੜ ਹੋਈ, ਵਿੱਚ ਫ੍ਰੀ ਲੁੱਟ ਹੋ ਗਈ। ਤੇ ਉਹੀ ਕਾਰਨ ਹੋਇਆ ਕਿ 2007 'ਚ ਇਹਨੂੰ ਲੋਕਾਂ ਨੇ ਬਾਹਰ ਕੱਢਤਾ। ਲੋਕਾਂ ਕੋਲ ਆਲਟਰਨੇਟ ਹੈ ਨਹੀਂ 17 'ਚ, ਉਹੀ ਬਾਦਲ, ਉਹੀ ਜਿਹੜਾ ਉਹਨਾਂ ਨੇ ਬੇਅਦਬੀ ਵਾਲਾ ਕੀਤਾ, ਜੋ ਉਹਨਾਂ ਨੇ ਹੋਰ ਗੰਦ ਖਿਲਾਰਿਆ, ਉਸ ਤੋਂ ਲੋਕੀ ਦੁਖੀ ਹੋ ਗਏ, ਸਿੱਖ ਦੁਖੀ ਹੋ ਗਏ, ਸਾਰੀ ਦੁਨੀਆ ਦੁਖੀ ਹੋ ਗਈ। ਤੇ ਕੋਈ ਆਲਟਰਨੇਟ ਸੀ ਸਵਾ ਅਮਰਿੰਦਰ ਤੋਂ? ਕਿਹੜਾ ਆਲਟਰਨੇਟ ਸੀ ਹੋਰ? ਇਹਨੂੰ ਫਿਰ ਪਾਵਰ 'ਚ ਲੈ ਆਂਦਾ। ਲੋਕਾਂ ਬਾਰੇ ਇਹ ਵੀ ਕਿਹਾ ਜਾਂਦਾ ਕਿ ਲੋਕ ਕੇਵਲ ਆਪਣੇ ਨਿੱਜੀ ਹਿੱਤਾਂ ਦੇ ਨਾਲ ਜੁੜੇ ਆ, ਸਵਾਰਥ ਦੀ ਖਾਤਰ ਰਾਜਸੀ ਪਾਰਟੀਆਂ ਨਾਲ ਜੁੜੇ ਆ। ਨਹੀਂ, ਕੋਈ ਸਵਾਰਥੀ ਸੂਰਤੀ ਨਹੀਂ। ਲੋਕੀ ਕਰਨ ਕੀ? ਲੋਕਾਂ ਕੋਲ ਆਲਟਰਨੇਟ ਕੀ ਹੈ? ਵੋਟ। ਅੱਛਾ, ਤੁਸੀਂ ਜੇ ਨਹੀਂ ਜੁੜੇ ਤੇ ਤੁਸੀਂ ਨਹੀਂ ਪਾਉਂਦੇ ਵੋਟ, ਤੇ ਨਹੀਂ ਪਾਉਂਦੇ। 50% ਪੋਲਿੰਗ ਹੋ ਗਈ, 50% ਦੇ ਵਿੱਚੋਂ ਜਿਹੜਾ ਜਿੱਤ ਗਿਆ ਉਹ ਸਰਕਾਰ ਬਣਾ ਗਿਆ। ਸਵਾਲ ਇਹ ਹੈ ਨਾ, ਕੋਈ 50% ਕਹਿੰਦੇ ਜਾਓ ਇਹਨਾਂ ਨੂੰ ਵੋਟ ਹੀ ਨਹੀਂ ਪਾਉਂਦੇ ਅਸੀਂ, ਤੇ ਜਿਹੜੇ 50% ਪਾਏ ਬੇਅੰਤ ਸਿੰਘ ਦੇ ਟਾਈਮ ਤੇ 5% ਹੀ ਪਾ ਕੇ ਸਰਕਾਰ ਬਣਾ ਗਏ। ਲੋਕਾਂ ਦਾ ਕੀ ਕਸੂਰ ਹੈ ਇਹਦੇ 'ਚ? ਲੋਕੀ ਸੋਚਦੇ ਐ, ਸਭ ਕੁਝ ਕਰਦੇ ਆ, ਲੇਕਿਨ ਫਿਰ ਜਦੋਂ ਸਿਸਟਮ ਕਰਪਟ ਹੈ, ਸਿਸਟਮ ਹੀ ਦੂਜੇ ਪਾਸੇ ਚੱਲਦਾ, ਤੇ ਲੋਕੀ ਕੁਝ ਨਹੀਂ ਕਰ ਸਕਦੇ। ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਨਾਲ ਪਿਛਲੇ ਦਿਨੀ ਤੁਹਾਡਾ ਗੱਲਬਾਤ ਹੋਇਆ ਸੀ, ਰਾਬਤਾ ਕਾਇਮ ਹੋਇਆ ਸੀ, ਘਰ ਦੇ ਵਿੱਚ ਇੱਕ ਮੀਟਿੰਗ ਵੀ ਹੋਈ ਸੀ, ਤਾਂ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਕਰਨ ਜਾ ਰਹੇ ਹੋ ਭਵਿੱਖ ਦੇ ਵਿੱਚ?
ਚੜੂਨੀ ਸਾਹਿਬ ਨੂੰ ਮੈਂ ਦੇਖਣਾ ਗੱਲਬਾਤ ਕੀਤੀ ਤੇ ਜਦੋਂ ਮੈਂ ਉਹਦੇ ਨਾਲ ਗੱਲਬਾਤ ਕੀਤੀ ਤਾਂ ਅੱਖ ਚੱਕ ਨਹੀਂ ਮਿਲਾਉਂਦੇ। ਕਾਰਨ ਕੀ? ਤੇ ਵੀ ਮਨ 'ਚ ਕੋਈ ਕਾਲਾ ਹੋਊਗਾ ਨਾ। ਤੇ ਜਦੋਂ ਮੇਰੇ ਘਰ ਆਏ 2-3 ਘੰਟੇ ਮੇਰੇ ਨਾਲ ਬੈਠੇ ਰਹੇ, ਗੱਪਾਂ ਵੀ ਮਾਰਦੇ ਰਹੇ ਤੇ ਗੱਲਾਂ ਵੀ ਕਰਦੇ ਰਹੇ, ਪਰ ਅੱਖ ਨਹੀਂ ਚੁੱਕੀ ਉੱਪਰ। ਤੇ ਕਹਿੰਦਾ ਮੈਂ ਨਾਲ ਨਹੀਂ ਕਿਸੇ ਨੂੰ ਲੈਣਾ, ਮੈਂ ਨਹੀਂ ਕਿਸੇ ਦੇ ਨਾਲ, ਜਿਹੜਾ ਮੇਰੇ 'ਚ ਮਰਜ਼ ਹੋਣਾ ਤੇ ਆ ਜਾਓ। ਤੇ ਕੁਝ ਸੀਟਾਂ ਤੋਂ ਕਹਿੰਦੇ ਕਿ ਉਹਨਾਂ ਨੇ ਵਿਧਾਇਕ ਵੀ ਐਲਾਨ ਦਿੱਤੇ। ਨਹੀਂ ਕਰੀ ਜਾਏ ਐਲਾਨ, ਕੁੱਤਾ ਨਹੀਂ ਪੁੱਛਦਾ। ਮੈਂ ਤੁਹਾਨੂੰ ਦੱਸਦਾ, ਪਹਿਲਾਂ ਮੇਰੀ ਗੱਲ ਤਾਂ ਸੁਣ ਲਓ ਨਾ। ਬਈ ਜਦੋਂ ਚੜੂਨੀ ਸਾਹਿਬ ਨੂੰ ਕਿਹਾ ਵੀ ਸਾਰੇ ਮਿਲ ਕੇ ਚੱਲੋ, ਕਹਿੰਦਾ ਜਿਹਨੇ ਮੇਰੇ ਨਾਲ ਮਿਲਣਾ ਮਿਲ ਜਾਓ, ਤੇ ਮੈਂ ਤਾਂ ਕਿਸੇ ਨਾਲ ਮਿਲਣਾ ਨਹੀਂ। ਤੇ ਮੈਂ ਕਿਹਾ ਜੀ ਸਰਦਾਰ ਜੀ ਗੱਲ ਇਸ ਤਰ੍ਹਾਂ ਹੈ ਕਿ ਸਾਨੂੰ ਤੁਹਾਡੇ ਕੱਪੜਿਆਂ ਦੇ ਵਿੱਚੋਂ ਨਾ ਜਨਸੰਘ ਦੀ ਥੋੜ੍ਹੀ ਜਿਹੀ ਖੁਸ਼ਬੂ ਆ ਰਹੀ ਹੈ। ਮੈਂ ਬਦਬੂ ਨਹੀਂ ਕਹਿੰਦਾ, ਤੁਹਾਡੇ ਕੱਪੜਿਆਂ 'ਚੋਂ ਨਾ ਜਨਸੰਘ ਦੀ ਥੋੜ੍ਹੀ ਜਿਹੀ ਸਾਨੂੰ ਖੁਸ਼ਬੂ ਆ ਰਹੀ ਹੈ। ਤੇ ਜੇ ਕੱਲ੍ਹ ਨੂੰ ਤੁਸੀਂ ਉਹੀ ਨਿਕਲੇ ਤੇ ਸਾਡੀ ਕੀਤੀ ਕਤਰੀ ਉਮਰ ਤੁਸੀਂ ਖੂਹ 'ਚ ਪਾ ਦਿਓਗੇ ਕਿ ਅਸੀਂ ਵੀ ਚਮਚੇ ਨਿਕਲੇ RSS ਦੇ। ਅਸੀਂ ਤੁਹਾਨੂੰ ਕਿਵੇਂ ਜੁਆਇਨ ਕਰ ਜਾਈਏ? ਅਸੀਂ ਤੁਹਾਨੂੰ ਜੁਆਇਨ ਕਰਦੇ ਜਦ ਤੱਕ ਤੁਹਾਡਾ ਸਪਸ਼ਟੀਕਰਨ ਨਹੀਂ ਹੁੰਦਾ ਤੁਸੀਂ ਕੀ ਚੀਜ਼ ਜੇ, ਕਿੱਥੋਂ ਖੜੇ ਜੇ, ਕਿੱਥੋਂ ਬੋਲਦੇ ਜੇ। ਮੈਨੂੰ ਇਹ ਦੱਸੋ ਕਿ ਜੇ ਤੁਸੀਂ ਸਾਰੇ ਇਕੱਠੇ ਨਹੀਂ ਹੁੰਦੇ ਤੇ ਚੜੂਨੀ 3-3 ਹਜ਼ਾਰ ਵੋਟ ਲੈ ਜੂ। ਇੱਕ ਸੀਟ ਨਹੀਂ ਜਾ ਸਕਦਾ, 5-5 ਹਜ਼ਾਰ ਵੋਟ ਲੈ ਜੂ। ਜ਼ਿਆਦਾ 30 ਮਾਰਕ ਹੋ ਕੇ 10,000 ਵੋਟ ਲੈ ਜੂ। ਤੇ ਫਾਇਦਾ ਕਿਹਨੂੰ ਕਰੂ? ਚੜੂਨੀ ਸਾਹਿਬ ਜੇ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ ਜੇ ਤਾਂ ਪਹਿਲਾਂ ਤਾਂ ਅੱਖ ਚੁੱਕ ਕੇ ਗੱਲ ਕਰੋ, ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋ। ਓਕੇ, ਤੇ ਮੁੜ ਕੇ ਪੰਜਾਬ ਦਾ ਭਲਾ ਚਾਹੁੰਦੇ ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਤੇ ਜੇ ਤੂੰ ਮੇਰੇ ਨਾਲ ਜਿਹਨੇ ਆਉਣਾ ਆ ਜਾਓ, ਮੈਂ ਨਹੀਂ ਕਿਸੇ ਨਾਲ ਜਾਣਾ। ਤੇ ਫਿਰ ਜਿਨ੍ਹਾਂ ਦੀ ਸੇਵਾ ਕਰਦੇ ਜੇ ਤੁਹਾਨੂੰ ਲੋਕਾਂ ਨੇ ਸੇਵਾ ਨਹੀਂ ਕਰਨ ਦੇਣੀ, ਭੁੱਲ ਜਾਓ। ਇੱਕ ਦੋ ਜਥੇਬੰਦੀਆਂ ਹੋਰ ਵੀ ਬੜੇ ਲਲਕਾਰੇ ਲੱਗੀਆਂ ਮਾਰਨ ਕਿ ਇਹ ਜਿਹੜਾ ਅਸੀਂ ਚੱਲਾਂਗੇ ਸਾਨੂੰ ਦੇਖਾਂਗੇ ਇਹਨਾਂ ਨੂੰ ਕੌਣ ਕਾਲੇ ਝੰਡੇ ਦਿਖਾਉਂਦਾ। ਤੇ ਉਹ ਵੀ ਤਾਂ ਭੇਡਾਂ ਸਰਕਾਰ ਦੀਆਂ ਹੀ ਆ। ਕੈਪਟਨ ਸਾਹਿਬ ਇੱਕ ਸਵਾਲ ਹੈ ਕਿ ਜਿਹੜੇ ਪੰਜਾਬ ਦਾ ਭਲਾ ਲੋਚਣ ਵਾਲੇ ਲੋਕ ਹੈ, ਜਿਹੜੇ ਪੰਜਾਬ ਦਾ ਦਰਦ ਰੱਖਦੇ ਆ, ਕਿਤੇ ਨਾ ਕਿਤੇ ਉਹ ਵੀ ਈਗੋ ਦਾ ਸ਼ਿਕਾਰ ਹੋ ਚੁੱਕੇ ਆ, ਹਉਮੈ ਦਾ ਸ਼ਿਕਾਰ ਹੋ ਚੁੱਕੇ ਆ। ਪਰ ਇਹ ਕਿਸ ਤਰ੍ਹਾਂ ਹੋਵੇਗਾ? ਪੰਜਾਬ ਦੀ ਨੁਹਾਰ ਬਦਲਣ ਵਾਸਤੇ ਕਿਸ ਤਰ੍ਹਾਂ ਲਾਮਬੰਦ ਹੋਇਆ ਜਾ ਸਕਦਾ? ਜਥੇਬੰਦਕ ਹੋ ਕੇ ਕਿਸ ਤਰ੍ਹਾਂ ਪੰਜਾਬ ਦੇ ਭਲੇ ਦੇ ਖਾਤਰ ਸੋਚਿਆ ਜਾ ਸਕਦਾ? ਫਿਰ ਲਾਈਕ ਮਾਈਂਡਡ ਲੋਕਾਂ ਨੂੰ ਹੀ ਇਕੱਠਿਆ ਹੋਣਾ ਪਏਗਾ। ਜਦੋਂ ਤੁਸੀਂ ਸ਼ੁਰੂਆਤ ਕਰੋਗੇ ਤਾਂ ਫਿਰ ਕਾਫਲਾ ਵੱਧ ਜਾਂਦਾ। 89 'ਚ ਅਸੀਂ ਦੇਖ ਲਿਆ, ਅਸੀਂ 5-7 ਬੰਦਿਆਂ ਤੋਂ ਸ਼ੁਰੂ ਕੀਤਾ ਸੀ, ਹੌਲੀ ਹੌਲੀ ਕਾਫਲਾ ਵੱਧ ਗਿਆ। ਕਾਫਲਾ ਵੱਧ ਜਾਂਦਾ ਤੇ ਕਾਫਲਾ ਜਦੋਂ ਮੂਵਮੈਂਟ ਫੜ ਜਾਂਦਾ ਹੈ ਤਾਂ ਫਿਰ ਚੇਂਜ ਆ ਜਾਂਦੀ ਹੈ। ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਹਰ ਬੰਦਾ ਪ੍ਰਧਾਨਗੀ ਭਾਲਦਾ? ਨਹੀਂ, ਪੁਰਾਣੇ ਲੀਡਰਾਂ ਦੇ ਮੈਨੂੰ ਪਤਾ, ਨਵੇਂ ਤਾਂ ਸਾਨੂੰ ਪ੍ਰਧਾਨਗੀ ਦੀ ਕੀ ਜ਼ਰੂਰਤ ਹੈ? ਅਸੀਂ ਤਾਂ ਕੋਈ ਪ੍ਰਧਾਨਗੀ ਨਹੀਂ ਪਾਲਦੇ। ਸਾਡੀ ਸਿਹਤ ਵੀ ਅਲਾਓ ਨਹੀਂ ਕਰਦੀ। ਅਸੀਂ ਕਹਿੰਦੇ ਅਸੀਂ ਤੁਹਾਨੂੰ ਗਾਈਡ ਕਰ ਰਹੇ ਹਾਂ, ਅਸੀਂ ਤੁਹਾਨੂੰ ਰਸਤਾ ਦਿਖਾ ਰਹੇ ਹਾਂ, ਤੁਸੀਂ ਤੁਰੋ ਅੱਗੇ ਲੱਗ ਕੇ ਤੇ ਸੰਭਾਲੋ ਆਪਣਾ ਪੰਜਾਬ। ਨਾ ਤਾਂ ਸਾਨੂੰ ਚੀਫ ਮਿਨਿਸਟਰੀ ਚਾਹੀਦੀ ਹੈ, ਨਾ ਸਾਨੂੰ ਪ੍ਰਧਾਨਗੀ ਚਾਹੀਦੀ ਹੈ, ਨਾ ਅਸੀਂ ਲੜਨ ਦੇ ਹੀ ਫਿੱਟ ਹਾਂ। ਇਲੈਕਸ਼ਨ ਲੜਨ ਦੇ ਵੀ ਫਿੱਟ ਨਹੀਂ ਹੈਗੇ। ਲੇਕਿਨ ਦਰਦ ਤਾਂ ਹੈ ਨਾ ਪੰਜਾਬ ਦਾ, ਉਹ ਦਰਦ ਲੈ ਕੇ ਅਸੀਂ ਤੁਰੇ ਹੋਏ ਹਾਂ ਕਿ ਬੱਚਿਓ ਅੱਗੇ ਲੱਗੋ, ਅਸੀਂ ਤੁਹਾਡੇ ਪਿੱਛੇ। ਤੁਸੀਂ ਚੀਫ ਮਿਨਿਸਟਰ ਬਣੋ, ਤੁਸੀਂ MLA ਬਣੋ, ਤੁਸੀਂ ਮੰਤਰੀ ਬਣੋ, ਲੇਕਿਨ ਤੁਹਾਨੂੰ ਗਾਈਡ ਕਰਾਂਗੇ, ਤੁਹਾਡੀ ਸਪੋਰਟ ਕਰਾਂਗੇ, ਤੁਹਾਡੇ ਪਿੱਛੇ ਖੜੇ ਹਾਂ। ਕੈਪਟਨ ਸਾਹਿਬ ਇੱਕ ਕੌੜਾ ਜਿਹਾ ਸਵਾਲ ਹੈ, ਨਾ ਸਾਨੂੰ ਦੀਪ ਸਿੱਧੂ ਪਸੰਦ ਆਉਂਦਾ, ਨਾ ਸਾਨੂੰ ਲੱਖਾ ਸਿਧਾਣਾ ਪਸੰਦ ਆਉਂਦਾ, ਤਾਂ ਫਿਰ ਕਿਹੜਾ ਨੌਜਵਾਨ ਲੱਗਦਾ, ਕਿਹੜੇ ਨੌਜਵਾਨਾਂ ਨੂੰ ਕਹਿੰਦੇ ਹੋ ਕਿ ਅੱਗੇ ਹੋ ਕੇ ਚਲੋ ਅਸੀਂ ਤੁਹਾਡੀ ਸਪੋਰਟ ਕਰਾਂਗੇ? ਦੀਪ ਸਿੱਧੂ ਨੌਜਵਾਨ ਸਮਝਦੇ ਤੁਸੀਂ? ਦੀਪ ਸਿੱਧੂ ਕਿੱਥੋਂ ਆਇਆ ਤੇ ਉਹਨੂੰ ਪੁੱਛ ਲਓ। ਤੇ ਸਾਰਾ ਪੰਜਾਬ ਉਹਨੂੰ ਨਾਲ ਕਿਉਂ ਨਹੀਂ ਤੁਰਨਾ ਚਾਹੁੰਦਾ? ਸਾਰਾ ਪੰਜਾਬ ਉਹਦੇ ਕਿਉਂ ਖਿਲਾਫ ਹੈ? ਕਿੱਥੇ ਗਿਆ ਦੀਪ ਸਿੱਧੂ ਅੱਜ? ਦੀਪ ਸਿੱਧੂ ਨੂੰ ਪੁੱਛੋ, ਜਦੋਂ ਤੂੰ ਦੇਖੋ ਮੈਨੂੰ ਵੀ ਬੜੇ ਮੈਸੇਜ ਆਏ, ਜਦੋਂ ਤੂੰ ਸ਼ੰਭੂ ਲਹਿਦਾ ਮੋਰਚਾ ਲਾਉਣਾ ਤੇ ਕਿਸਾਨਾਂ ਦੇ ਖਿਲਾਫ ਬੋਲਦਾ, ਜਿਹੜੇ ਆਪਦੀ ਮੂਵਮੈਂਟ ਨੂੰ ਉੱਥੇ ਬਿੱਲਾਂ ਨੂੰ ਲੈ ਕੇ ਤੂੰ ਉਹਨਾਂ ਦੇ ਖਿਲਾਫ ਬੋਲਦਾ, ਇਹਨਾਂ ਨੂੰ ਅਕਲ ਹੀ ਹੈ ਨਹੀਂ, ਇਹਨਾਂ ਨੂੰ ਫਲਾਣਾ ਹੈ ਨਹੀਂ, ਇਹਨਾਂ ਨੂੰ ਢਿੰਗੜਾ ਹੈ ਨਹੀਂ। ਤੂੰ ਆਪਦਾ ਮੋਰਚਾ ਲਾ ਕੇ ਸੈਪਰੇਟ ਕਰ ਲਿਆ, ਉੱਥੇ ਤੂੰ ਵੱਧ ਅਧਿਕਾਰਾਂ ਦੀ ਗੱਲ ਕਰਨਾ। ਗੱਲ ਤਾਂ 3 ਕਾਨੂੰਨਾਂ ਦੀ ਯਾਰ, ਵੱਧ ਹੁਣ ਲੈ ਲੈਣਾ ਵੱਧ ਅਧਿਕਾਰ। ਚੱਲ ਕਾਨੂੰਨ ਖਤਮ ਹੋ ਗਏ ਨਾ ਹੁਣ ਦੀਪ ਸਿੱਧੂ ਨੂੰ ਕੋਈ ਵੱਧ ਅਧਿਕਾਰ ਦਾ ਮੋਰਚਾ ਲਾ ਲਾ, ਅਸੀਂ ਨਾਲ ਚੱਲਾਂਗੇ, ਮੈਂ ਚੱਲੂੰਗਾ ਨਾਲ, ਉੱਥੇ ਮੰਜਾ ਢਾ ਕੇ ਬੈਠੂ। ਆਹ ਵੱਧ ਅਧਿਕਾਰਾਂ ਦਾ ਹੁਣ ਲਾਣਾ ਮੋਰਚਾ, ਤੇ ਤੂੰ ਇੱਕ ਮੂਵਮੈਂਟ ਚੱਲਦੀ ਨੂੰ ਸਬੋਟਾਜ ਕਰ ਰਿਹਾ। ਤੂੰ ਸਾਨੂੰ ਬੇਵਕੂਫ ਸਮਝਦਾ? ਕੱਲ੍ਹ ਤਾਂ ਤੂੰ ਮੁੰਡਾ ਹੈ ਜੇ, ਐਕਟਰ ਉਕਟਰ ਤੋਂ ਬਣਿਆ ਸੀ, ਉੱਥੋਂ ਤੂੰ ਆਇਆ। ਨਾ ਤੈਨੂੰ ਪੰਜਾਬ ਦੀ ਸਮਝ, ਨਾ ਤੈਨੂੰ ਕਿਸੇ ਹੋਰ ਦੀ ਸਮਝ, ਨਾ ਤੈਨੂੰ ਪੋਲੀਟਿਕਸ ਦੀ ਸਮਝ, ਤੇ ਤੂੰ ਆ ਕੇ ਕਿੱਧਰ ਤੋਰਨਾ ਚਾਹੁੰਦਾ ਯੂਥ ਨੂੰ? ਇਹਦਾ ਸ਼ੁਕਰ ਕਰੋ ਇਹ ਸਕਸੀਡ ਨਹੀਂ ਹੋਇਆ, ਨਹੀਂ ਤਾਂ ਬਹੁਤ ਵੱਡਾ ਧੋਖਾ ਹੁੰਦਾ ਪੰਜਾਬ ਦੇ ਨਾਲ। ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਹੈ, ਪੰਜਾਬ ਦੇ ਰਾਜਸੀ ਲੀਡਰਾਂ ਦੀ ਔਰ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੀ ਗੱਲ ਕੀਤੀ ਹੈ। 22 ਦੀਆਂ ਚੋਣਾਂ ਨੇੜੇ ਨੇ, ਕਿ ਪੰਜਾਬ ਦੇ ਲੋਕ ਕਿਸ ਤਰ੍ਹਾਂ
ਨੁਮਾਇੰਦਗੀ ਕਰਨ ਵਾਲੀ ਪਾਰਟੀਆਂ ਦੀ ਚੋਣ ਕਰਨਗੇ, ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈ ਆਪਣੇ ਲੀਹ ਤੋਂ ਲਾਉਣਗੇ ਕਿ ਸੱਚਮੁੱਚ ਪੰਜਾਬ ਦੇ ਲੋਕ ਸੁਹਿਰਦ ਨੇ, ਜਾਂ ਫਿਰ ਪਹਿਲਾਂ ਵਾਂਗ ਹੀ ਉਹਨਾਂ ਰਾਸੀ ਪਾਰਟੀਆਂ ਦੇ ਗਲਬੇ ਦੇ ਅਧੀਨ ਹੋ ਕੇ ਆਪਣਾ ਸਮਾਂ ਬਤੀਤ ਕਰਨਗੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਮੈਂ ਰਜਿੰਦਰ ਸਿੰਘ ਸਭਰਾ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।